ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪੰਜਾਬੀ ਰੇਡੀਓ ਯੂਐਸਏ ਦਾ ਤੁਹਾਡਾ ਸਭ ਦਾ ਮਨਪਸੰਦ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਪੰਜਾਬ ਦੇ ਵਿੱਚ ਮਿੰਟੂ ਗੁਰਸੇਗਾ ਜੀ ਦੇ ਨਾਲ ਤੇ ਜਾਣਾਂਗੇ ਉਹਨਾਂ ਤੋਂ ਕੁਝ ਅਹਿਮ ਖਬਰਾਂ ਬਾਰੇ, ਕੁਝ ਅਹਿਮ ਜਾਣਕਾਰੀਆਂ ਤੇ ਲਵਾਂਗੇ ਉਹਨਾਂ ਦੀਆਂ ਟਿੱਪਣੀਆਂ। ਪਰ ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408-272-2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜਿਹਦੇ ਨਾਲ 415-909-0503 ਤੇ ਗੱਲ ਕੀਤੀ ਜਾ ਸਕਦੀ ਹੈ। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲਾ ਇੰਡੀਅਨ ਕੰਟੀਨੈਂਟਲ, ਗਰਮੀਤ ਸਿੰਘ ਧਿਆਨ ਕੌਰ ਸਮਰਾ ਮੋਡੈਸਟੋ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਬੇਕਰਸਫੀਲਡ, ਜੀਐਨ ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਵਾ ਸਕਦੇ ਹੋ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਲੈ ਸਕਦੇ ਹੋ। ਲੋਕੇਸ਼ਨ ਹੈ ਸੈਂਟਾਨੇਲਾ ਦੀ, ਨਿਮਸ ਹੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ। ਨੰਬਰ ਹੈ 209-277-0110। ਟਰੱਕਾਂ ਦੀ ਸਿਖਲਾਈ ਲੈਣ ਦੇ ਬਾਰੇ ਸੋਚ ਰਹੇ ਹੋ ਤਾਂ ਵੈਸਟ ਕੋਸਟ ਟਰੱਕ ਸਕੂਲ ਵਾਲੇ ਅਜੀਤ ਟਵਾਲ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਨੰਬਰ ਹੈ 559-800-0590 ਤੇ ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤਾਂ ਇਹਨਾਂ ਦੇ ਨਾਲ 559-905-2575 ਤੇ ਗੱਲ ਕੀਤੀ ਜਾ ਸਕਦੀ ਹੈ। ਜੁੜਦੇ ਹਾਂ ਮਿੰਟੂ ਗੁਰਸੇਗਾ ਜੀ ਦੇ ਨਾਲ ਤੇ ਉਸ ਤੋਂ ਬਾਅਦ ਖਬਰਾਂ ਤੇ ਕਰਦੇ ਹਾਂ ਚਰਚਾ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਜੀ ਮਿੰਟੂ ਜੀ, ਸਰਕਾਰਾਂ ਦੇ ਕੰਮਾਂ ਤੇ ਬਾਜ਼ ਅੱਖ ਰੱਖਦੇ ਤੁਸੀਂ, ਕੇਂਦਰ ਹੋਵੇ ਭਾਵੇਂ ਸਰਕਾਰ ਰਾਜ ਦੀ ਹੋਵੇ, ਸੂਬੇ ਦੀ ਹੋਵੇ। ਪੰਜਾਬ ਸਰਕਾਰ ਦਾ ਰਿਪੋਰਟ ਕਾਰਡ ਆ ਗਿਆ ਜੀ, 5 ਮਹੀਨੇ 5 ਮੰਤਰੀ, ਕੀ ਕਹੋਗੇ? ਬਿਲਕੁਲ ਜੀ, ਇਹਨਾਂ ਦੇ 5 ਮੰਤਰੀ, 5 ਕਹਿ ਲਓ ਕਿ ਇਹ ਦਰਿਆ, 5 ਦਰਿਆਵਾਂ ਦੀ ਧਰਤੀ ਤੇ ਫਿਰ ਇਹ ਸਾਰਾ ਕੁਝ ਤੁਹਾਨੂੰ ਪਤਾ ਹੀ ਹੈ ਜਿਸ ਤਰੀਕੇ ਦੇ ਨਾਲ ਚੱਲਦਾ। 5 ਦਾ ਤੇ ਬੜਾ ਕਹਿ ਜਾਂਦਾ ਆਪਣੇ ਪਿੰਡਾਂ 'ਚ ਹਾਲੇ ਵੀ ਕਿ 5 ਪਰਮੇਸ਼ਰ, 5 ਦੀ ਪੰਚਾਇਤ, ਪਰਮੇਸ਼ਰ ਦਾ ਰੂਪ। ਤਾਂ ਖੈਰ 5 ਦੀ ਅਹਿਮੀਅਤ ਹੈ ਤਾਂ 5 ਮੰਤਰੀ ਆਏ ਨੇ। 5 ਮੰਤਰੀਆਂ ਨੇ ਆਪੋ ਆਪਣੇ ਮਹਿਕਮੇ ਜਾਂ ਕਹਿ ਲਓ ਜੋ ਉਹਨਾਂ ਦੇ ਮੰਤਰਾਲੇ ਆ ਉਹਨਾਂ ਦੀਆਂ ਇਸ ਵੇਲੇ ਦੀਆਂ ਪ੍ਰਾਪਤੀਆਂ ਦੱਸੀਆਂ ਨੇ, ਲੰਮੀਆਂ ਛੱਡੀਆਂ ਨੇ। ਜਿੱਦਾਂ ਜਿਹੜੇ ਬਿਜਲੀ ਵਾਲੇ ਆ ਉਹਨਾਂ ਨੇ ਬਿਜਲੀ ਪਾਈ ਆ ਪੂਰੀ, ਕਿ ਆਹ ਦੇਖੋ ਜੀ ਆਂਕੜਿਆਂ ਨੂੰ ਬਿਜਲੀ ਪੈ ਗਈ ਆ, ਮਤਲਬ ਕਿ ਇਹਨੂੰ ਵੀ ਸਬਸਿਡੀ ਦੇ ਦਿੱਤੀ, ਇਹਨੂੰ ਵੀ ਸਬਸਿਡੀ ਦਿੱਤੀ, ਇਹਨੂੰ ਵੀ ਸਬਸਿਡੀ ਦਿੱਤੀ। ਤੇ ਵੈਸੇ ਚਲੋ ਐਤਕੀ ਇਹਨਾਂ ਨੇ ਸਾਉਣ ਚੰਗਾ ਕਢਾ ਲਿਆ ਕਿਉਂਕਿ ਸਾਉਣ ਐਤਕੀ ਭਰਮਾ ਲੱਗ ਗਿਆ, ਅਦਰਵਾਈਜ਼ ਬੜੀ ਸਮੱਸਿਆ ਆ ਜਾਣੀ ਸੀਗੀ। ਐਤਕੀ ਚਲੋ ਸਾਥ ਦਿੱਤਾ ਕੁਦਰਤ ਨੇ, ਪਰ ਬਿਜਲੀ ਦੀ ਸਪਲਾਈ ਵਧੀਆ ਰਹੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਤਾਂ ਬਾਕੀ ਛੱਡੋ ਸਬਸਿਡੀਆਂ ਦਾ, ਇਹ ਜੋ ਰੌਲਾ ਪਾਉਂਦੇ ਨੇ ਉਹ ਤਾਂ ਸਭ ਨੂੰ ਪਤਾ। ਆਪਾਂ ਬਹੁਤ ਵਾਰੀ ਪੰਜਾਬੀ ਰੇਡੀਓ ਯੂਐਸ ਤੇ ਬਿਜਲੀ ਦੇ ਮੁੱਦੇ ਨੂੰ ਲੈ ਕੇ ਸਾਰੀ ਗੱਲ ਨਿਚੋੜੀ ਆ। ਦੂਜੇ ਪਾਸੇ ਸਿੱਖਿਆ ਮੰਤਰੀ ਨੇ ਜਿਹੜੇ ਉਹ ਕਹਿੰਦੇ ਕਿ ਦੇਖੋ 10% ਸਰਕਾਰੀ ਸਕੂਲਾਂ ਦੇ ਵਿੱਚ ਕੋਈ ਬੇਸਿਕ ਇਨਫਰਾਸਟਰਕਚਰ ਵੀ ਹੈ ਨਹੀਂਗਾ, ਮਤਲਬ ਕਿ 10% ਸਕੂਲ ਇਸ ਤਰ੍ਹਾਂ ਦੇ ਆ, ਯਾਨੀ ਟੋਟਲ 19,123 ਸਰਕਾਰੀ ਸਕੂਲ, ਜਿਹਦੇ ਵਿੱਚੋਂ 12,822 ਪ੍ਰਾਇਮਰੀ, 2648 ਮਿਡਲ ਤੇ 1648 ਹਾਈ ਸਕੂਲ ਤੇ 1934 ਜਿਹੜੇ ਆ ਸੀਨੀਅਰ ਸੈਕੰਡਰੀ ਸਕੂਲ ਆ। ਉਹ ਕਹਿੰਦੇ ਕਿ ਸਾਰੇ ਸਰਵੇ ਕਰਾ ਰਹੇ ਆ ਜਿਨ੍ਹਾਂ ਦੇ ਵਿੱਚ ਉੱਥੋਂ ਦੀ ਸਥਿਤੀ ਦਾ ਅਸੀਂ ਅੰਦਾਜ਼ਾ ਲਾਵਾਂਗੇ, ਉਸ ਤੋਂ ਬਾਅਦ 4 ਕੈਟਾਗਰੀਆਂ 'ਚ ਵੰਡ ਦੇਵਾਂਗੇ ਤੇ ਬੇਸਿਕ ਬੁਨਿਆਦੀ ਢਾਂਚੇ ਦੇ ਲਿਹਾਜ਼ ਦੇ ਨਾਲ ਅਸੀਂ ਫਿਰ ਸਕੂਲਾਂ ਨੂੰ ਰੱਖਾਂਗੇ। ਫਿਲਹਾਲ ਪੰਜਾਬ ਦੇ ਵਿੱਚ 10% ਸਕੂਲਾਂ ਦਾ ਬੇਸਿਕ ਢਾਂਚਾ ਵੀ ਨਹੀਂ ਹੈ। 1200 ਸਕੂਲ ਇਹੋ ਜਿਹੇ ਆ ਜਿੱਥੇ 2 ਘੰਟੇ ਬਰਸਾਤ ਆ ਗਈ ਤਾਂ ਉੱਥੇ ਪੜ੍ਹਾਈ ਨਹੀਂ ਹੋ ਸਕਦੀ। 2 ਘੰਟੇ ਬਰਸਾਤ ਆ, 2 ਘੰਟੇ ਛੱਡੋ, ਇੱਥੇ ਤੇ 2 ਘੰਟੇ ਮੀਂਹ ਪੈ ਜਾਵੇ ਤੇ ਵੱਡੇ ਸ਼ਹਿਰ ਡੁੱਬ ਜਾਂਦੇ ਨੇ, ਤੁਸੀਂ 2 ਘੰਟੇ ਦੀ ਗੱਲ ਕਰਦੇ ਹੋ। ਇੱਥੇ ਤੇ ਕੁਝ ਐਸੇ ਸਕੂਲ ਨੇ 2 ਘੰਟੇ ਛੱਡੋ, 20 ਮਿੰਟ ਨਹੀਂ ਮੀਂਹ ਚੱਲਦੇ ਤੇ ਉਹ ਛੱਡੋ। ਤੁਹਾਡੇ ਤੇ ਇੱਥੇ ਆ ਜਿਹੜੇ ਬਿਜਲੀ ਵਾਲਿਆਂ ਦੇ, ਡਿਸਪੈਂਸਰੀਆਂ ਵਾਲਿਆਂ ਦੇ, ਇਹ ਕੋਠੇ 'ਚ ਹੋਈ ਜਾਂਦੇ ਨੇ, ਕਮਰੇ 'ਚ ਹੋਈ ਜਾਂਦੇ ਨੇ ਜੀ। ਬਹੁਤ ਕੁਝ ਇਹ ਕਰਨ ਵਾਲਾ। ਤਾਂ ਖੈਰ ਇਹਨਾਂ ਨੇ 10% ਤੇ ਕਿਹਾ ਕਿ ਅਸੀਂ ਦੇਖਾਂਗੇ ਉਹਦੇ ਤੇ, ਪਰ ਇਹਦਾ ਮਤਲਬ ਇਹ ਹੈ ਕਿ ਹਾਲੇ ਤੱਕ ਤੁਸੀਂ ਐਜੂਕੇਸ਼ਨ ਤੇ ਕੋਈ ਠੋਸ ਨੀਤੀ ਨਹੀਂ ਲਿਆ ਪਾ ਰਹੇ। ਹਾਲੇ ਤੁਸੀਂ ਬਾਰ-ਬਾਰ ਤੁਰੇ ਫਿਰਦੇ ਹੋ ਗਰਾਊਂਡ ਦੇ ਵਿੱਚ, ਮਤਲਬ ਕਿ ਜਿਵੇਂ ਭਲਵਾਨ ਘੇਰੇ ਤੁਰਿਆ ਫਿਰਦਾ ਹੈ, ਘੇਰੇ ਛਿੰਝ ਦੇ ਤੁਰਿਆ ਫਿਰਦਾ, ਵਹਿੰਦਾ ਫਲਾਣੇ ਨਾਲ ਨਾ ਜੋੜ ਪੈ ਜਾਵੇ, ਫਲਾਣੇ ਨਾਲ ਨਾ ਪੈ ਜਾਵੇ। ਹਾਲੇ ਤੁਸੀਂ ਛਿੰਝ 'ਚ ਨਹੀਂ ਗਏ ਸਿੱਖਿਆ ਦੇ ਖੇਤਰ 'ਚ।
ਹਾਲੇ ਤੁਸੀਂ ਬਾਰ-ਬਾਰ ਦੇਖ ਰਹੇ ਹੋ ਕਿ ਕਿੱਥੇ ਧੋਬੀ ਪਟਕਾ ਮਾਰਨ ਦੀ ਜ਼ਰੂਰਤ ਹੈ, ਕਿੱਥੇ ਪੱਟ ਲੱਗਣਾ ਹੈ, ਕਿੱਥੇ ਗੁੱਟ ਖਿੱਚਣਾ ਹੈ, ਉਹ ਹਾਲੇ ਤੁਸੀਂ ਬਾਰ-ਬਾਰ ਪਲੈਨਿੰਗ ਕਰ ਛਿੰਝ ਤਾਂ ਬੜੇ ਹੀ ਨਹੀਂ ਤੁਸੀਂ, ਇਹ 5-6 ਮਹੀਨੇ ਤਾਂ ਮਤਲਬ ਕਿ ਸਾਫ਼ ਤੌਰ ਤੇ ਮੰਨ ਗਏ। ਫਿਰ ਉਹ ਜੇਲ੍ਹਾਂ ਦਾ ਰਿਪੋਰਟ ਕਾਰਡ 5 ਮਹੀਨੇ ਚ ਜੀ ਅਸੀਂ 2088 ਮੋਬਾਈਲ ਫੜੇ, ਦੱਸੋ ਪ੍ਰਾਪਤੀ ਹੈ ਤੁਹਾਡੀ ਕਿ ਫੇਲੀਅਰ ਹੈ? ਪ੍ਰਾਪਤੀ ਹੈ ਕਿ ਫੇਲੀਅਰ ਹੈ? ਮੋਬਾਈਲ ਉਗਦੇ ਥੋੜੀ ਹੈ ਉੱਥੇ, ਮੋਬਾਈਲ ਜਾਂਦੇ ਨੇ ਜੀ। ਮਤਲਬ ਕਿ ਇੰਨੀ ਸਖਤਾਈ ਕਰਕੇ ਵੀ ਮੋਬਾਈਲਾਂ ਦਾ ਜਾਣਾ ਬੰਦ ਨਹੀਂ ਹੁੰਦਾ। ਹੁਣ ਥਰੋ ਮਾਫੀਆ ਕੀ ਹੈ, ਬਾਹਰੋਂ ਸਮਾਨ ਸੁੱਟਦਾ, ਤੁਸੀਂ ਉਹਨੂੰ ਵੀ ਨਹੀਂ ਰੋਕ ਪਾ ਰਹੇ। ਸੋ ਇਸ ਤਰ੍ਹਾਂ ਇਹਨਾਂ ਨੇ ਵੀ ਪ੍ਰਾਪਤੀ ਗਨਾਈ ਹੈ। ਇਹ ਗੱਲ ਠੀਕ ਹੈ ਕਿ ਜੇਲ੍ਹਾਂ ਦਾ ਕੁਝ ਸੁਧਾਰ ਜ਼ਰੂਰ ਹੋਇਆ, ਜਿੱਥੇ ਸੁਧਾਰ ਹੋਇਆ ਉਹ ਜ਼ਰੂਰ ਮਾੜਾ ਮੋਟਾ ਜ਼ਰੂਰ ਫਰਕ ਪਿਆ, ਇਹਦੇ ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ। ਪਰ ਇਹ ਜਿਹੜੀ ਰਿਕਵਰੀ ਹੋ ਰਹੀ ਹੈ ਤਾਂ ਮਤਲਬ ਕਿ ਜਾਂ ਹਾਲੇ ਵੀ ਰਿਹਾ, ਚਾਹੇ ਨਸ਼ਾ ਚਾਹੇ ਮੋਬਾਈਲ ਹੈ। ਫਿਰ ਚੀਮਾ ਸਾਹਿਬ ਦੀ ਵਾਰੀ ਆਈ ਸੀ, ਉਹ ਕਹਿੰਦੇ ਕਿ 10,729 ਕਰੋੜ ਦਾ ਕਰਜ਼ਾ ਲਿਆ ਆਪਾਂ, ਪਰ 12,339 ਕਰੋੜ ਦਾ ਵਾਪਸ ਕਰ ਦਿੱਤਾ ਜੀ। ਇਹਨਾਂ ਨੇ ਟਾਰਗੇਟ ਰੱਖਿਆ ਸੀਗਾ ਕਿ 35,000 ਕਰੋੜ ਦਾ ਅਸੀਂ ਵਾਪਸ ਕਰਾਂਗੇ 1 ਸਾਲ ਚ, ਤੇ 5 ਮਹੀਨੇ ਯਾਨੀ ਟੋਟਲ ਲਾ ਲਓ ਕਿ ਅੱਧ ਤੇ ਗਿਆ, ਅੱਧ ਗਿਆ ਜੀ। ਤੇ ਇਹ ਤੇ ਹੋਣਾ ਚਾਹੀਦਾ ਸੀ ਤੁਹਾਡਾ ਘੱਟੋ ਘੱਟ 17,000 ਦੇ ਕਰੀਬ, 17,000 ਕਰੋੜ ਦੇ ਕਰੀਬ ਵਾਪਸ ਜਾਣਾ ਚਾਹੀਦਾ ਸੀ। 10,729 ਕਰੋੜ ਤੁਸੀਂ ਕਰਜ਼ਾ ਲੈ ਰਹੇ ਹੋ। ਫਿਰ ਕਹਿ ਰਹੇ ਹੋ GST ਕਲੈਕਸ਼ਨ ਵੱਧ ਗਿਆ ਜੀ 27% ਸਾਡਾ। ਫਿਰ ਇਹਦੇ ਵਿੱਚ ਜਿਹੜੀ ਸੌਰੀ ਕਹਿੰਦੇ ਕਿ 27% ਦਾ ਟਾਰਗੇਟ ਰੱਖਿਆ, 24% ਦੀ ਗਰੋਥ ਰੇਟ ਹੈਗੀ ਹੈ ਸਾਡੀ ਜੀ। ਨਾਲ ਕਹਿੰਦੇ ਆ ਜੀ ਕਿ ਦੇਖੋ ਜੀ 4 ਮਹੀਨਿਆਂ ਦੇ ਵਿੱਚ ਸਾਨੂੰ ਜਿਹੜੀ ਹੈ ਉਹ ਇੰਨੀ ਇਨਕਮ ਹੋਈ ਆ, ਲੀਕਰ ਚੋਂ ਇੰਨਾ ਵੱਧ ਗਿਆ, ਇਹਦੇ ਚ ਇੰਨਾ ਵੱਧ ਗਿਆ। ਜੇ ਵਾਕਈ ਏਦਾਂ ਦੇ ਫਿਗਰ ਤੁਹਾਡੇ ਕੋਲ ਨੇ ਕਿ ਤੁਹਾਡੀ ਗਰੋਥ ਰੇਟ ਵੀ ਅੱਛੀ ਹੈ, ਤੁਹਾਡਾ ਮਾਲੀਆ ਵੀ ਵੱਧ ਗਿਆ, ਤੇ ਫਿਰ ਕਰਜ਼ਾ ਬਰਾਬਰ ਕਿਉਂ ਲਈ ਜਾਂਦੇ ਹੋ? ਇਹ ਕਰਜ਼ਾ ਕਿਸ ਖੁਸ਼ੀ ਦੇ ਵਿੱਚ ਆ? ਇਹ ਸਮਝ ਤੋਂ ਪਰੇ ਦਾ ਰਿਪੋਰਟ ਕਾਰਡ ਆ ਕਿ ਤੁਸੀਂ ਆਪ ਹੀ ਤੇ ਕਹਿ ਰਹੇ ਹੋ ਕਿ 10,729 ਕਰੋੜ ਕਰਜ਼ਾ ਲੈ ਲਿਆ। ਇਹ ਤਾਂ ਫਿਰ ਰੂਟੀਨ ਦੇ ਤੁਰਿਆ ਰਿਹਾ ਨਾ ਕਿ ਉਹਨਾਂ ਲੈ ਲਿਆ, ਉਹਨਾਂ ਦੇ ਲਿਆ, ਉਹਨਾਂ ਲੈ ਲਿਆ, ਉਹਨਾਂ ਦੇ ਲਿਆ। ਕਿੱਥੇ ਗਰੋਥ ਰੇਟ, ਕਿੱਥੇ ਮਾਲੀਆ ਜੀ? ਲੀਕਰ ਚੋਂ ਇੰਨਾ ਕੱਢ ਲਿਆ, ਇਧਰੋਂ ਕੱਢ ਲਿਆ, ਉਧਰੋਂ ਕੱਢ ਲਿਆ। ਇਹ ਕਾਫੀ ਹੈਰਾਨ ਕਰਨ ਵਾਲੀ ਗੱਲ ਆ ਜੀ। ਖੈਰ ਇਹ ਕਹਿੰਦੇ ਆ ਜੀ 43% ਲੀਕਰ ਚੋਂ ਅਸੀਂ ਪ੍ਰੋਫਿਟ ਕੱਢਿਆ, ਜ਼ਿਆਦਾ ਵਧਾਇਆ। ਸਮਝ ਤੋਂ ਪਰੇ ਆ ਕਿਸ ਤਰ੍ਹਾਂ ਦਾ ਰਿਪੋਰਟ ਕਾਰਡ ਆ। ਫਿਰ ਚੇਤਨ ਸਿੰਘ ਜੌੜਾ ਮਾਜਰਾ, ਇਹ ਤਾਂ ਤੁਹਾਨੂੰ ਪਤਾ ਹੀ ਆ, ਗੱਦਿਆਂ ਵਾਲੇ ਵੱਜਦੇ, ਜਿਵੇਂ ਇੱਕ ਵਿਧਾਇਕ ਜੁੱਲੀ ਬਿਸਤਰਾ ਵੱਜਣ ਲੱਗ ਪਿਆ ਸੀਗਾ ਪਿਛਲੀ ਸਰਕਾਰ ਚ, ਉਦਾਂ ਹੀ ਗੱਦਿਆਂ ਵਾਲੇ ਵੱਜਦੇ ਨੇ। ਤੇ 100 ਮਹੱਲਾ ਕਲੀਨਿਕ ਕਹਿੰਦੇ ਸ਼ੁਰੂ ਹੋ ਗਏ ਆ। 5 ਸਾਲਾਂ ਦੇ ਵਿੱਚ 2 ਮੈਡੀਕਲ ਕਾਲਜ ਵੀ ਬਣ ਗਏ। 50 ਸਾਲਾਂ ਚ 2 ਮੈਡੀਕਲ ਕਾਲਜ ਹਾਲ ਦੀ ਘੜੀ ਇਹਨਾਂ ਨੇ ਐਲਾਨ ਕੀਤਾ। ਪਰ ਸਿਹਤ ਦੇ ਖੇਤਰ ਚ ਵੀ ਆਪਾਂ ਨੂੰ ਪਤਾ ਹੈ ਕਿ ਹਾਲੇ ਸ਼ੁਰੂਆਤ ਹੀ ਹੈ। ਹਾਲੇ ਤੇ ਗੱਦੇ ਗੁੱਦੇ ਇਹਨਾਂ ਨੇ ਵੀ ਝਾੜੇ ਹੀ ਆ। ਇਹ ਵੀ ਗੱਦਿਆਂ ਵਾਲੀ ਕੁਸ਼ਤੀ ਵਾਂਗੂ ਨਾ ਹਲੇ ਗੱਦੇ ਗੁੱਦੇ ਠੀਕ ਕਰ ਰਹੇ ਨੇ। ਤੇ ਉਹਦੇ ਵਿੱਚ ਇੱਕ ਤੇ ਭਲਵਾਨ ਇਹਨਾਂ ਨੇ ਬਾਹਰ ਹੀ ਕੱਢ ਕੇ ਮਾਰਿਆ। ਇੱਥੇ ਵੀ ਕੁਝ ਨਹੀਂ ਹੈਗਾ, ਕੁਝ ਨਹੀਂ ਮੱਥਾ ਮਾਰਨ ਦਾ ਫਾਇਦਾ। ਹਾਲੇ ਇੱਥੇ ਕੱਲ ਸ਼ੁਰੂ ਹੋਈਆਂ ਨੇ ਕਲੀਨਿਕਾਂ, ਤੇ ਉਹ ਕਮਾਲ ਦੀ ਗੱਲ ਹੈ ਕਿ ਰਿਬਨ ਵੀ 2-2 ਵਾਰੀ ਕੱਟੀ ਜਾਂਦੇ ਨੇ। ਹਾਲੇ ਇਹ ਕਹਿ ਸਕਦੇ ਹਾਂ ਕਿ ਜਦੋਂ ਨਤੀਜਾ ਆਏਗਾ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਕਿਸ ਤਰ੍ਹਾਂ ਦਾ ਫਾਰਮੈਟ ਜਿਹੜਾ ਹੈ ਉਹ ਰੁਖ ਅਖਤਿਆਰ ਕਰਦਾ। ਧਾਲੀਵਾਲ ਸਾਹਿਬ, ਇਹਨਾਂ ਦਾ ਬਸ ਉੱਥੇ ਜੇ ਸੂਈ ਅੜ ਗਈ ਆ, ਜਿਵੇਂ ਐਕਸੀਡੈਂਟ ਤੋਂ ਬਾਅਦ ਗੱਡੀ ਦੀ ਸਪੀਡ ਵਾਲੀ ਸੂਈ ਉੱਥੇ ਹੀ ਅੜ ਜਾਂਦੀ ਆ ਨਾ, ਬਸ ਉੱਥੇ ਅੜੀ ਪਈ ਆ। ਇਹ ਹੁਣ ਉੱਥੇ ਹੀ ਕਹਿ ਦਿੰਦੇ ਆ ਜੀ ਅਸੀਂ 9,000 ਕਿੱਲਾ ਛਡਾ ਲਿਆ। ਬਸ ਇਹ ਉੱਥੋਂ ਨਹੀਂ ਗਾ ਵੱਧਦੇ। ਨਾ ਇਹ ਜਾਂਦੇ ਨੇ ਯੂਨੀਵਰਸਿਟੀ ਚ ਜੀ, ਨਾ ਇਹ ਜਾਂਦੇ ਨੇ ਸੀਚੇਵਾਲ ਸਾਹਿਬ ਵਾਲੇ ਪਾਸੇ, ਕਿਤੇ ਨਹੀਂ। ਹੁਣ ਚੁੱਪ ਕਰਕੇ ਬਹਿ ਗਏ, ਬਸ 9,000 ਤੇ ਇਹਨਾਂ ਦੀ ਮਤਲਬ ਕਿ ਗਰਾਰੀ ਅੜ ਗਈ ਕਿ 9,000 ਕਿੱਲਾ ਛਡਾ ਲਿਆ। ਤੇ ਜਿਹੜਾ ਸਿਮਰਨਜੀਤ ਸਿੰਘ ਮਾਨ ਵਾਲਾ ਰਕਬਾ ਛਡਾਇਆ ਸੀ ਉਹਦੇ ਚ ਤੇ ਇਹਨਾਂ ਨੂੰ ਹਾਈ ਕੋਰਟ ਨੇ ਤਲਬ ਕਰ ਲਿਆ ਮੇਰੇ ਖਿਆਲ ਦੇ ਨਾਲ ਜੀ, ਸਟੇ ਹੋ ਗਿਆ, ਇਹਨਾਂ ਤੋਂ ਜਵਾਬ ਮੰਗ ਲਿਆ ਗਿਆ। ਤਾਂ ਖੈਰ ਨਾਲ ਇਹਨਾਂ ਨੇ ਕਿਹਾ ਕਿ 12,000 ਪਿੰਡਾਂ ਦੇ ਵਿੱਚ ਗ੍ਰਾਮ ਸਭਾ ਜਿਹੜੀ ਆ ਹੋਈ ਆ। ਖੈਰ ਇਹ ਸਾਰਾ ਰਿਪੋਰਟ ਕਾਰਡ ਆ। ਬਾਕੀ ਹੋਰ ਦਾਅਵੇ ਸਰਕਾਰਾਂ ਜਿੱਦਾਂ ਕਰਦੀਆਂ ਕਿ ਅਸੀਂ ਜੌਬ ਦੇ ਮਾਮਲੇ 'ਚ ਇਹ ਕਰ ਰਹੇ, ਉਹ ਕਰ ਰਹੇ, ਪਰ ਹਾਲ ਫਿਲਹਾਲ ਮੇਰੇ ਖਿਆਲ ਦੇ ਨਾਲ ਇਹ ਰਿਪੋਰਟ ਕਾਰਡ ਜਿਹੜਾ ਉਹ ਕਾਲੀ 'ਚ ਹੈ। ਕੋਈ ਹੋਰ ਇੰਤਜ਼ਾਰ ਕਰਦੇ, ਕੋਈ ਹੋਰ ਸਮਾਂ ਲੈਂਦੇ, 1 ਸਾਲ ਬਾਅਦ ਰਿਪੋਰਟ ਕਾਰਡ ਦਿੰਦੇ ਬਿਹਤਰ ਹੁੰਦਾ। ਤੇ ਉਹਦੇ ਵਿੱਚ ਸਾਰਾ ਮੰਤਰੀ ਮੰਡਲ ਆਉਂਦਾ, ਸਾਰਾ ਹੀ ਦੱਸਦਾ ਕਿ ਹਾਂ ਬਈ ਅਸੀਂ ਇੱਥੇ ਆਹ ਕੰਮ ਕੀਤਾ। ਹਾਲ ਦੀ ਘੜੀ ਕਹਿ ਲਓ ਕਿ 5 ਮਹੀਨੇ 5 ਮੰਤਰੀ ਇਹਨਾਂ ਨੇ ਇਕੱਲੇ ਆ, ਤੇ 5 ਮਿੰਟ ਦੇ ਵਿੱਚ ਤੁਸੀਂ ਹਿਸਾਬ ਕਿਤਾਬ ਲਾ ਸਕਦੇ ਹੋ ਕਿ ਹਾਲ ਦੀ ਘੜੀ ਤਿਆਰੀ ਆ, ਹਾਲ ਦੀ ਘੜੀ ਸ਼ੁਰੂਆਤ ਆ, ਕੋਈ ਬਹੁਤਾ ਕੁਝ ਹੈ ਨਹੀਂ ਇਹਨਾਂ 'ਚ।
ਜੀ ਬਿਲਕੁਲ, ਸ਼ੁਰੂਆਤ ਜ਼ਰੂਰ ਹੈ, ਪਰ ਜਿਨ੍ਹਾਂ ਲੋਕਾਂ ਨੂੰ ਇਹ ਭੁਲੇਖਾ ਹੈ ਕਿ ਸ਼ਾਇਦ ਆਹ ਹੋ ਰਿਹਾ, ਪਤਾ ਨਹੀਂ ਕਿੰਨੇ ਕੰਮ ਹੋ ਰਿਹਾ, ਤੇ ਉਹਨਾਂ ਨੂੰ ਫਿਰ ਐਨਾਲਿਸਟ ਸੁਣਨ ਦੀ ਲੋੜ ਨਹੀਂ ਆ। ਚੁੱਪ ਕਰਕੇ ਸਰਕਾਰਾਂ ਦੇ ਡੀਪੀਆਰਓ ਜਾਰੀ ਕਰਦੇ ਆ ਪ੍ਰੈਸ ਨੋਟ, ਉਹ ਪੜ੍ਹ ਲਓ ਬਸ, ਉੱਥੇ ਬੱਲੇ ਬੱਲੇ ਸ਼ਾਵਾ ਸ਼ਾਵਾ ਹੋਈ ਪਈ ਹੁੰਦੀ ਹੈ। ਤੇ ਹੁਣ ਤੱਕ ਜੇ ਪੰਜਾਬ ਦਾ ਹਾਲ ਹੈ, ਤੇ ਜੇ ਪ੍ਰੈਸ ਨੋਟ ਚੱਕੋਗੇ ਤਾਂ ਹਾਲਾਤ ਬਿਲਕੁਲ ਉਲਟ ਨੇ। ਅੰਮ੍ਰਿਤਸਰ ਦਾ ਰੁਖ ਕਰੀਏ ਮਿੰਟੂ ਜੀ, ਜਿੱਥੇ ਪੁਲਿਸ ਦੀ ਗੱਡੀ ਨੂੰ ਬੰਬ ਨਾਲ ਉਡਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਹਿੰਦੇ। ਜੀ ਜੀ, ਤੁਸੀਂ ਪ੍ਰੈਸ ਨੋਟ ਦਾ ਜ਼ਿਕਰ ਕੀਤਾ, ਪ੍ਰੈਸ ਤੇ ਲੋਟ ਹੀ ਹੋਈ ਪਈ ਹੈ ਨਾ ਸਰਕਾਰ ਦੇ, ਜੀ ਫਿਰ ਬਿਲਕੁਲ ਪ੍ਰੈਸ ਸਹੀ, ਨੋਟ ਹੀ ਬਿਲਕੁਲ ਸਹੀ ਕਿਹਾ, ਖੈਰ ਬਿਲਕੁਲ ਸਹੀ। ਦੇਖੋ ਗੱਲ ਇਹ ਹੈ ਕਿ ਜਿਹੜਾ ਇਹ ਮਸਲਾ ਹੈਗਾ ਨਾ, ਜੀ ਇਹ ਥੋੜਾ ਜਿਹਾ ਕਹਿ ਲਓ ਕਿ ਵਾਵਾ ਹੀ ਮੇਰੇ ਖਿਆਲ ਦੇ ਨਾਲ ਕਹਿ ਲਓ ਕਿ ਚਿੰਤਾ ਵਾਲਾ ਸਬੱਬ ਆ। ਚਿੰਤਾ ਵਾਲਾ ਸਬੱਬ ਇਹ ਆ ਕਿ ਜਿਸ ਪੰਜਾਬ ਪੁਲਿਸ ਦੀ ਜਿਹੜੀ ਇੰਟੈਲੀਜੈਂਸੀ ਦੀ ਇੱਕ ਏਜੰਸੀ ਹੁੰਦੀ ਹੈ, ਮਤਲਬ CID ਜਾਂ ਇੰਟੈਲੀਜੈਂਸੀ, ਬਹੁਤ ਹੱਦ ਤੱਕ ਕਹਿ ਲਈਏ ਕਿ ਕਿਸੇ ਵੀ ਸੂਬੇ ਦੀ ਲਾ ਜਾਂ ਕਾਨੂੰਨ ਇਹਨਾਂ ਚੀਜ਼ਾਂ ਵਾਸਤੇ ਬਹੁਤ ਜ਼ਰੂਰੀ ਹੁੰਦੀ ਹੈ, ਲਾਅ ਐਂਡ ਆਰਡਰ ਦੇ ਮੁੱਦੇ ਤੇ ਇਹਨਾਂ ਦੀ ਤੇ ਉੱਥੇ ਤੁਸੀਂ ਵੇਖਿਆ ਹੀ ਹੈ ਨਾ ਕਿ ਇੰਟੈਲੀਜੈਂਸੀ ਹੈਡਕੁਆਟਰ ਤੇ ਹਮਲਾ ਹੋ ਗਿਆ ਸੀ। ਹੁਣ ਅੱਜ ਕੀ ਹੈ ਕਿ ਪੰਜਾਬ ਪੁਲਿਸ ਦੀ ਗੱਡੀ ਦੇ ਵਿੱਚ ਕਹਿੰਦੇ ਕਿ ਕਥਿਤ ਤੌਰ ਤੇ ਬੰਬ ਰੱਖਣ ਦਾ ਯਤਨ ਕੀਤਾ ਗਿਆ। ਰਣਜੀਤ ਐਵੀਨਿਊ ਦੀ ਇਹ ਗੱਲ ਆ, ਨਕਾਬਪੋਸ਼ ਜਿਹੜੇ ਇਹ ਕੋਈ ਪੁਲਿਸ ਦੀ ਗੱਡੀ ਦੇ ਵਿੱਚ ਆਉਂਦੇ ਆ, ਥੱਲੇ ਬੰਬ ਫਿੱਟ ਕਰਦੇ, CCTV ਕੈਮਰੇ ਚ ਕਹਿੰਦੇ ਆ ਕਿ ਫੋਟੋਆਂ ਜਿਹੜੀਆਂ ਕੈਦ ਹੋ ਗਈਆਂ। ਤੇ ਇਹ ਸਾਰਾ ਕੁਛ ਆ। ਹੁਣ ਕਹਿੰਦੇ ਆ ਕਿ ਸਬ ਇੰਸਪੈਕਟਰ ਕੋਈ ਦਿਲਬਾਗ ਸਿੰਘ ਸੀ, ਤੇ ਉਹਨਾਂ ਨੇ ਜਿਹੜੀ ਜਾਣਕਾਰੀ ਦਿੱਤੀ ਹੈ ਕਿ 15 ਅਗਸਤ ਦੀ ਡਿਊਟੀ ਲੱਗਦੀ ਹੈ, ਤਾਂ ਉਸਦੇ ਪਿਤਾ ਸਵੇਰੇ ਘਰ ਤੋਂ ਜਲਦੀ ਨਿਕਲ ਜਾਂਦੇ। ਗੱਡੀ ਜਿਹੜੀ ਹੈ CI ਸਟਾਫ ਵਿੱਚ ਜਿਹੜੇ ਸਬ ਇੰਸਪੈਕਟਰ ਨੇ ਦਿਲਬਾਗ ਸਿੰਘ, ਉਹਨਾਂ ਦੀ ਹੈ। ਤੇ ਉਹਨਾਂ ਦੇ ਸੁਪੁੱਤਰ ਕੀ ਕਹਿ ਰਹੇ ਆ ਕਿ 15 ਅਗਸਤ ਦੀ ਡਿਊਟੀ ਲੱਗਦੀ ਹੈ ਤਾਂ ਉਸਦੇ ਪਿਤਾ ਸਵੇਰੇ ਘਰ ਤੋਂ ਜਲਦੀ ਨਿਕਲ ਜਾਂਦੇ ਆ। ਅੱਜ ਉਹਨਾਂ ਦੀ ਆਪਣੀ ਡਿਊਟੀ ਤੇ ਮਤਲਬ ਕਿ ਥੋੜਾ ਪਛੜ ਕੇ ਜਾਣਾ ਸੀਗਾ, ਤੇ ਅੱਜ ਜਦੋਂ ਉਹਨਾਂ ਦੀ ਗੱਡੀ ਧੋਣ ਵਾਲੇ ਮੁੰਡੇ ਘਰ ਆਏ ਤਾਂ ਉਹਨਾਂ ਵੇਖਿਆ ਕਿ ਗੱਡੀ ਥੱਲੇ ਲੋਹੇ ਦਾ ਬਕਸਾ ਪਿਆ। ਜੀ 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 ਜੀ। ਉਹਨਾਂ ਨੇ ਬਕਸੇ ਨੂੰ ਚੁੱਕ ਕੇ ਦੀਵਾਰ ਤੇ ਰੱਖ ਦਿੱਤਾ, ਤੇ ਜਦੋਂ CCTV ਕੈਮਰੇ ਚੈੱਕ ਕੀਤੇ ਤੇ ਉੱਥੇ ਪਤਾ ਲੱਗਿਆ ਵੀ ਕੋਈ ਉਹ ਧਰ ਰਿਹਾ ਉਹਨੂੰ। ਅੱਛਾ, ਵੇਖੋ ਇਹ ਗੱਲ ਜਿਹੜੀ ਆ ਥੋੜੀ ਪੰਜਾਬ ਪੁਲਿਸ ਨੂੰ ਦੇਖਣੀ ਪਵੇਗੀ, ਸੋਚਣੀ ਪਵੇਗੀ ਕਿ ਇਹ ਪੁਲਿਸ ਵਾਲਿਆਂ ਦੀ ਗੱਡੀ ਥੱਲੇ ਆ ਕੇ ਕੋਈ ਬੰਬ ਰੱਖਿਆ ਜਾਂਦਾ ਹੈ। ਵੈਸੇ ਤੇ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਜਦੋਂ ਅੰਬਾਨੀ ਦੇ ਘਰ ਦੇ ਵਿੱਚ ਇਸੇ ਤਰ੍ਹਾਂ ਉਹ ਛੜਾਂ ਫੜੀਆਂ ਗਈਆਂ ਸੀ, ਜੈਟ ਏਅਰਲਾਈਨ ਦੀਆਂ ਸ਼ਾਇਦ, ਤਾਂ ਉਹ ਮਾਮਲਾ ਤੁਰਦਾ ਤੁਰਦਾ ਪੁਲਿਸ ਤੱਕ ਹੀ ਪਹੁੰਚ ਗਿਆ ਸੀਗਾ। ਉਹਦੇ ਵਿੱਚ ਫਿਰ ਗਾਂ ਉਹ ਵਗੇ ਫੜਿਆ ਗਿਆ ਸੀਗਾ। ਸੋ ਇਹ ਕਹਿਣ ਦਾ ਮਤਲਬ ਇਹ ਆ ਕਿ ਪਹਿਲਾਂ ਹੁਣ ਕਾਹਲੀ ਨਾ ਕਰਨ, ਇਹ ਫਲਾਣਾ ਜੀ ਧਮਕਾਣਾ, ਵੈਸੇ ਵੀ ਇਹਨਾਂ ਦਾ ਪੇਚਾ ਪਿਆ ਖਲੋਤਾ। ਇਹ ਕਹਿੰਦੇ ਜੀ ਅਸੀਂ ਇੱਥੋਂ ਅੱਤਵਾਦੀ ਫੜ ਲਏ ਨੇ, ਤੇ ਆ ਫਲਾਣਾ ਗੈਂਗਸਟਰ ਇਹ ਸਾਰਾ ਮੈਡਿਊਲ ਚਲਾ ਰਿਹਾ ਸੀ, ਉਹ ਕਹਿੰਦਾ ਕਿ ਸਾਡੇ ਬੰਦੇ ਜਿਹੜੇ ਪਿਸਤੌਲ ਨਾਲ ਜ਼ਰੂਰ ਫੜੇਗਾ, ਕੋਈ ਗ੍ਰਨੇਡ ਨਹੀਂ ਹੈਗਾ, ਐਵੇਂ ਨਾ ਮਾਰੀ ਜਾਓ ਅੱਠੋ ਅੱਠ, ਤੇ ਸਾਨੂੰ ਮਜਬੂਰ ਨਾ ਕਰੋ ਕਿ ਅਸੀਂ ਸੱਚੀ ਅੱਤਵਾਦੀ ਬਣ ਜਾਈਏ, ਸਾਨੂੰ ਇੱਥੇ ਹੀ ਰਹਿਣ ਦਿਓ। ਤਾਂ ਇਹ ਕਹਾਣੀ ਜਿਹੜੀ ਆ ਹੁਣ ਪਤਾ ਨਹੀਂ ਕਿੱਧਰ ਤੁਰੇਗੀ ਹਾਲ ਦੀ ਘੜੀ। ਵੀ ਮਤਲਬ ਕਿ ਹੁਣ ਜਿਹੜੇ ਸਾਡੇ ਇੱਥੇ ਮੀਡੀਆ ਵਾਲੇ ਉਹ ਤੇ ਇੱਕ ਪਾਸੜ ਗੱਲ ਕਰ ਦਿੰਦੇ ਨੇ ਕਿ ਅੱਤਵਾਦੀ ਐ ਕਰਕੇ ਜੀ ਉਹ ਕਰਕੇ, ਤਾਂ ਹਾਲੇ ਇਨਵੈਸਟੀਗੇਸ਼ਨ ਦਾ ਵਿਸ਼ਾ ਕਿ ਕੀ ਉਹਦੇ ਚ ਮਤਲਬ ਕਿ ਕੋਈ ਗੋਲਾ ਬਰੂਦ ਕਿਸ ਕਿਸਮ ਦਾ, ਕੋਈ ਕਹੀ ਜਾਂਦਾ IED ਹੈ ਜੀ, ਫਲਾਂ ਟਮਕਾ। ਹਾਲੇ ਜਦੋਂ ਸਾਰੀ ਫੋਰੈਂਸਿਕ ਜਾਂਚ ਪੜਤਾਲ ਪੂਰੀ ਹੋ ਜਾਏਗੀ, ਉਸ ਤੋਂ ਬਾਅਦ ਪਤਾ ਲੱਗੇਗਾ ਕਿ ਕੀ ਇਹ ਵਾਕਈ ਵਿਸਫੋਟਕ ਹੈ ਕੋਈ, ਤੇ ਜੇ ਵਿਸਫੋਟਕ ਹੈ ਤਾਂ ਕਿਸਨੇ ਰੱਖਿਆ ਹੈ, ਕਿਸਨੇ ਰੱਖਿਆ। ਸੋ ਦੇਖਦੇ ਆ, ਪਰ ਵਾਕਿਆ ਹੀ ਪੰਜਾਬ ਪੁਲਿਸ ਵਾਸਤੇ ਕਾਫੀ ਗੰਭੀਰ ਮਸਲਾ, ਕਿਉਂਕਿ ਪੁਲਿਸ ਨੂੰ ਤੁਸੀਂ ਜੇ ਦੇਖੋਗੇ ਤਾਂ ਕੁਝ ਸਮੇਂ ਤੋਂ ਥ੍ਰੈਟ ਵੀ ਕੀਤਾ ਜਾ ਰਿਹਾ ਹੈ, ਡਾਇਰੈਕਟਲੀ ਜਾਂ ਇਨਡਾਇਰੈਕਟਲੀ। ਜਿਹੜੇ ਹੈਗੇ ਨੇ ਗਰੋਹਬਾਜ਼ ਜਾਂ ਭਗੌੜੇ, ਉਹ ਕਾਲ ਕਰਕੇ ਧਮਕਾਉਂਦੇ ਵੀ ਆ। ਤਾਂ ਕੀ ਕੁਝ ਐਸਾ ਮਸਲਾ ਤਾਂ ਨਹੀਂ, ਕਿਉਂਕਿ CI ਸਟਾਫ ਜਿਹੜਾ ਹੁੰਦਾ ਨਾ ਕਿਸੇ ਵੀ ਸ਼ਹਿਰ ਦਾ, ਔਰ ਅੰਮ੍ਰਿਤਸਰ ਦਾ ਤਾਂ ਜੇ ਤੁਸੀਂ ਦੇਖੋਗੇ ਪੁਲਿਸ ਦਾ ਤਾਣਾ ਬਾਣਾ ਹੀ ਕੁਝ ਇਸ ਤਰ੍ਹਾਂ ਦਾ, ਬੜਾ ਵੱਡਾ ਸ਼ਹਿਰ ਆ, ਕ੍ਰਾਈਮ ਬਹੁਤ ਹੁੰਦਾ ਹੈ, ਉੱਥੇ ਪੁਲਿਸ ਦੇ ਟੋਲੇ ਬਹੁਤ ਨੇ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਇਹ ਹੁਣ ਇਸ ਐਂਗਲ ਤੋਂ ਵੀ ਵੇਖ ਲੈਣਾ ਚਾਹੀਦਾ ਹੈ ਕਿ ਜੋ ਪੰਜਾਬ ਪੁਲਿਸ ਦੇ ਕੁਝ ਮੁਲਾਜ਼ਮਾਂ ਨੂੰ ਧਮਕੀਆਂ ਵਗੈਰਾ ਮਿਲਦੀਆਂ, ਕਿਤੇ ਉਹਦਾ ਪਾਰਟ ਤਾਂ ਨਹੀਂ ਹੈ। ਜੇ ਉਹਦਾ ਪਾਰਟ ਆ ਤਾਂ ਫਿਰ ਉਹ ਵੀ ਮਾਮਲਾ ਜਿਹੜਾ ਉਹ ਘੱਟ ਖਤਰਨਾਕ ਨਹੀਂ ਹੈ, ਉਹ ਵੀ ਬਹੁਤ ਖਤਰਨਾਕ ਆ ਕਿ ਉਹ ਇਹਨਾਂ ਨੂੰ ਫੋਲੋ ਕਰਦੇ ਕਰਦੇ, ਜਿਵੇਂ CI ਸਟਾਫ ਦਾ ਵਾਹ ਪੈਂਦਾ ਰਹਿੰਦਾ ਇਹੋ ਜਿਹੇ ਮੁੰਡਿਆਂ ਨੂੰ, ਤਾਂ ਉਹ ਕਿੱਥੋਂ ਤੱਕ ਪਹੁੰਚਦੇ ਨੇ, ਇਹ ਵੇਖਣ ਵਾਲੀ ਗੱਲ ਹੈ। ਜੀ ਜੀ ਜੀ। ਅਗਲੀ ਖਬਰ ਦੀ ਗੱਲ ਕਰੀਏ ਮਿੰਟੂ ਜੀ, ਤੇ ਗੱਲ ਕਰਕੇ ਆਜ਼ਾਦੀ ਪ੍ਰੋਗਰਾਮਾਂ ਤੋਂ ਬਾਅਦ ਜਿਹੜੇ ਤਿਰੰਗੇ ਵੇਚਣ ਦਾ ਇਹਨਾਂ ਨੇ ਟਾਰਗੇਟ ਦਿੱਤਾ ਸੀ, 5 ਕਰੋੜ ਦੇ ਤਿਰੰਗੇ ਵੇਚਣ ਦੇ ਟਾਰਗੇਟ ਦਾ ਸਨਮਾਨ ਤੇ ਅਪਮਾਨ, ਕੀ ਗੱਲ ਕਰੀਏ ਇਹਨਾਂ ਦੀ?
ਇਹ ਦੇਖੋ ਅਲੱਗ-ਅਲੱਗ ਚੀਜ਼ਾਂ ਨੇ ਕਿ ਜਿਹੜਾ 5 ਕਰੋੜ ਵਾਲਾ ਟਾਰਗੇਟ ਹੈ ਉਹ ਤਾਂ ਠੀਕ ਹੈ ਕਿ ਅਚੀਵ ਕਰ ਹੀ ਲੈਣਾ। ਜਦੋਂ ਤੁਸੀਂ ਹਸਪਤਾਲਾਂ ਦੀ ਓਪੀਡੀ ਦੇ ਉੱਤੇ ਰੱਖ ਦਿੱਤੇ ਝੰਡੇ ਕਿ ਪਰਚੀ ਕਟਾਓ ਤੇ ਨਾਲ ਝੰਡਾ ਪਾਓ, ਜਦੋਂ ਤੁਸੀਂ ਰਾਸ਼ਨ ਵਾਲੀ ਦੁਕਾਨ ਤੇ ਰੱਖ ਦਿੱਤਾ ਕਿ 25 ਰੁਪਏ ਨਾਲ ਲੈ ਕੇ ਆਓ, ਝੰਡਾ ਨਾਲ ਲਿਜਾਣਾ ਲਾਜ਼ਮੀ ਆ, ਤੇ ਜਦੋਂ ਵੀ ਤੁਸੀਂ ਦੇਖੋਗੇ ਤਾਂ ਗਰੀਬ ਨੂੰ ਜ਼ਿਆਦਾ ਮਾਰ ਪੈਂਦੀ ਇਹੋ ਜਿਹੀ ਚੀਜ਼ ਦੀ। ਹੁਣ ਠੇਕੇ ਤੇ ਰੱਖ ਦਿੱਤਾ ਸ਼ਰਾਬੀਆਂ ਨੂੰ ਦੇਣ ਵਾਸਤੇ ਕਿ ਇੱਕ ਬੋਤਲ ਦੇ ਨਾਲ ਝੰਡਾ ਜ਼ਰੂਰ ਲਿਜਾਣਾ ਹੈ। ਅੱਛਾ, ਹੁਣ ਅਗਲਾ ਝੰਡੇ ਦੇ ਵਿੱਚ ਉੱਥੇ ਭੁਜੀਆ ਪਾਈ ਫਿਰੂਗਾ, ਕਰ ਲਓ ਸਨਮਾਨ ਜੀ। ਤੇ ਉਹ ਤਾਂ ਤੁਹਾਨੂੰ ਪਤਾ ਹੀ ਆ, ਖਾ ਪੀ ਕੇ ਕਿਹੜਾ ਝੰਡਾ, ਉਹ ਤੇ ਆਪ ਹੀ ਉਹਦਾ ਝੰਡੇ 'ਚ ਡੰਡਾ ਨਿਕਲ ਜਾਂਦਾ ਤੇ ਫਿਰ ਕਿਹੜੇ ਸਨਮਾਨ। ਸੋ ਇਸ ਤਰ੍ਹਾਂ ਦੀਆਂ ਇਹਨਾਂ ਨੇ ਹਰਕਤਾਂ ਕੀਤੀਆਂ ਕਿ ਕੁਛ ਸ਼ਰਾਬ ਦੇ ਠੇਕੇਦਾਰਾਂ ਨੂੰ, ਕੁਛ ਓਦਾਂ ਜਿਹੜੇ ਆ ਸੜਕੀ ਆਵਾਜਾਈ ਵਾਸਤੇ ਜਿਹੜੇ ਕੰਟਰੈਕਟਰ ਹੁੰਦੇ ਇਹਨਾਂ ਨੂੰ ਦੇ ਦਿੱਤੇ ਗਾ। ਇਹ ਚੀਜ਼ਾਂ ਹੋਈਆਂ ਨੇ। ਤਾਂ ਪੰਜਾਬ ਦੇ ਵਿੱਚ 5 ਕਰੋੜ ਦੇ ਝੰਡੇ ਇਹਨਾਂ ਨੇ ਵੇਚਣ ਵਾਸਤੇ ਭੇਜੇ ਸਨ, ਜਿਹਦੇ ਚ ਮੇਰੇ ਖਿਆਲ ਦੇ ਨਾਲ ਆਲਮੋਸਟ ਟਾਰਗੇਟ ਅਚੀਵ ਹੋ ਗਿਆ। ਪੰਚਾਇਤਾਂ ਤੋਂ ਲੈ ਲਏ ਪੈਸੇ ਇਹਨਾਂ ਨੇ, ਬਥੇਰਾ ਪੈਸਾ ਇਕੱਠਾ ਕਰ ਲਿਆ ਜੀ, ਬਥੇਰਾ ਇਕੱਠਾ ਕਰ ਲਿਆ। ਤੇ ਇਹਦੇ ਵਿੱਚ ਮਤਲਬ ਕਿ ਤੁਸੀਂ ਜੇ ਦੇਖੋਗੇ ਤਾਂ ਟੀਚਰਾਂ ਨੂੰ ਵੀ ਟਾਰਗੇਟ ਦਿੱਤੇ ਗਏ ਕਿ ਛੋਟਾ ਝੰਡਾ 15 ਦਾ ਲੈ ਲਓ, ਮੀਡੀਅਮ 18 ਦਾ ਲੈ ਲਓ, ਵੱਡਾ 25 ਦਾ ਲੈ ਲਓ, ਬਸ ਲੈ ਲਓ, ਝੰਡੇ ਲੈ ਲਓ। ਹੁਣ ਜਿੱਥੋਂ ਤੱਕ ਗੱਲ ਹੈਗੀ ਆ ਕਿ ਸਨਮਾਨ ਅਪਮਾਨ ਜਿਹੜਾ ਹੈ ਉਹ ਤਾਂ ਹੁਣ ਝੰਡਿਆਂ ਦਾ ਤਾਂ ਤੁਸੀਂ ਦੇਖੋਗੇ ਬਾਅਦ ਦੇ ਵਿੱਚ ਰੋਲਦੇ ਫਿਰੋਗੇ, ਕਿੰਨੇ ਸਾਹਮਣੇ ਆ। ਇੱਕ ਵਾਰੀ ਲਾ ਦਿੱਤੇ, ਜ਼ਬਰਦਸਤੀ ਲਾ ਦਿੱਤੇ, ਜਾਂ ਕਹਿ ਲਓ ਕਿ ਕਿਸੇ ਨੂੰ ਕਿਹਾ ਲੈ ਜਾ, ਉਹਨੇ ਲਾ ਵੀ ਲਿਆ। ਪਰ ਜਿਹੜਾ ਬੰਦਾ ਇਸ ਤਰ੍ਹਾਂ ਲੈ ਕੇ ਜਾਂਦਾ ਜਾਂ ਲਾ ਦਿੰਦਾ ਵਕਤੀ ਤੌਰ ਤੇ, ਤਾਂ ਫਿਰ ਕਈ ਵਾਰ ਸੰਭਾਲਾ ਨਹੀਂ ਕਰਦਾ। ਖੈਰ ਚਲੋ ਇਹ ਵੱਖਰਾ ਵਿਸ਼ਾ, ਪ੍ਰਤੀਕ ਜਾਂ ਕੋਈ ਇਹਦੇ ਤੇ ਹੁਣ ਜ਼ਿਆਦਾ ਇਹਨਾਂ ਨੇ ਵੈਸੇ ਵੱਡਾ ਕੰਪੇਨ ਛੇੜ ਰੱਖਿਆ, ਕੋਈ ਐਸਾ ਮੁੱਦਾ ਨਹੀਂ ਹੈਗਾ ਬਣਾਓ ਜਿੰਨਾ ਇਹਨਾਂ ਨੇ ਬਣਾ ਦਿੱਤਾ। ਪਰ ਦੂਜੇ ਪਾਸੇ ਜੇ ਤੁਸੀਂ ਦੇਖੋਗੇ ਤਾਂ ਇੱਥੇ ਹੋਇਆ ਕੀ ਆ ਕਿ ਇੱਕ ਥਾਂ ਤੇ ਕੱਲ ਜਦੋਂ ਸਲਾਮੀ ਦੇ ਰਹੇ ਸੀਗੇ ਝੰਡੇ ਨੂੰ, ਇੱਕ ਐਸਡੀਐਮ ਸਲੂਟ ਕਰਨੇ ਭੁੱਲ ਗਿਆ ਜੀ। ਪੁਲਿਸ ਵਾਲਾ ਇਸ਼ਾਰਾ ਕਰੀ ਜਾਂਦਾ, ਹੱਥ ਮਾਰ ਲਾ ਮੱਥੇ ਤੇ, ਉਹ ਆਪ ਹੀ ਮੱਥੇ ਤੇ ਹੱਥ ਮਾਰੀ ਜਾਂਦਾ। ਹਾਂਜੀ। ਤੇ ਦੂਜੀ ਗੱਲ ਕਿ ਇਸ ਤਰ੍ਹਾਂ ਹੋਇਆ ਕਿ ਇਹਨਾਂ ਦੇ ਜਿਹੜੇ ਮਤਲਬ ਕਿ ਸਰਕਾਰ ਦੇ ਚੀਫ ਮਿਨਿਸਟਰ ਆ ਤੇ ਪੰਜਾਬ ਦੇ ਵੀ ਜਿਹੜੇ ਚੀਫ ਮਿਨਿਸਟਰ ਆ, ਉਹ ਆਉਂਦੇ ਆ ਤੇ ਉੱਥੇ ਵੀ ਇਸ ਤਰ੍ਹਾਂ ਦਾ ਮਾਹੌਲ ਬਣਦਾ ਲੁਧਿਆਣੇ ਦੇ ਵਿੱਚ ਕਿ ਲੋਕੀ ਕਹਿੰਦੇ ਕਿ ਸ਼ਾਇਦ ਅਮਰੀਕਾ ਦਾ ਰਾਸ਼ਟਰਪਤੀ ਆ ਗਿਆ। 3-4 ਹਜ਼ਾਰ ਪੁਲਿਸੀਏ, ਫਿਰ ਇਸ ਤੋਂ ਇਲਾਵਾ ਮਤਲਬ 5 ਤਾਰਾ ਹੋਟਲ ਦੀ 6ਵੀਂ ਮੰਜ਼ਿਲ, ਰਸਤੇ ਬਲੌਕ ਜੀ। ਜਵਾਕਾਂ ਦੇ ਮਾਸਕ ਤੱਕ ਲਵਾ ਲਏ ਗਏ ਕਿ ਕਾਲੇ ਮਾਸਕ ਪਾ ਕੇ ਨਹੀਂ ਜਾਣੇ। ਇਹ ਕਹਿੰਦੇ ਸੀ ਕਾਲੇ ਗੋਰਿਆਂ ਤੋਂ ਆਜ਼ਾਦੀ ਲੈਣੀ ਚਾਹੀਏ, ਹਮ ਚਾਹਤੇ ਹੈ ਸਵਰਾਜ, ਆ ਲੈ ਲਓ ਸਵਰਾਜ। ਮਤਲਬ ਕਿ ਬਾਦਲ ਹੋਰੀ ਤੇ ਲਵਾਉਂਦੇ ਹੁੰਦੇ ਸੀ ਜਰਾਬਾਂ, ਇਹਨਾਂ ਦੇ ਮੂੰਹ ਦੇ ਮਾਸਕ ਹੀ ਲਵਾ ਲਏ ਜਵਾਕਾਂ ਦੇ ਕਿ ਕਿਤੇ ਕੋਈ ਕਾਲਾ ਰੰਗ ਨਾ ਵੇਖ ਜੀ, ਕਾਲਾ ਰੰਗ ਨਾ ਵੇਖ ਲਵੇ ਸੀ। ਪਰ ਸਭ ਤੋਂ ਵੱਡੀ ਗੱਲ ਜਿਹੜੀ ਹੋਈ ਆ ਉਹ ਹੋਈ ਆ ਮਾਨਸਾ ਜ਼ਿਲ੍ਹੇ ਦੇ ਵਿੱਚ। ਇੱਥੇ ਸਿਹਤ ਕਰਮੀਆਂ ਨੂੰ ਇਹਨਾਂ ਨੇ ਮਤਲਬ ਕਿ ਸਨਮਾਨਿਤ ਕਰਨਾ ਸੀਗਾ ਜੀ। ਤਾਂ ਜਦੋਂ ਸਨਮਾਨਿਤ ਕੀਤਾ ਗਿਆ ਸਿਹਤ ਕਰਮੀਆਂ ਨੂੰ, ਤਾਂ ਉਹਨਾਂ ਨੂੰ ਸੱਦ ਕੇ ਸਟੇਜ ਤੇ ਇੱਕੋ ਮਤਲਬ ਕਿ ਥਾਂ ਤੇ ਉਹ ਜਿਹੜੇ ਸਨਮਾਨ ਪੱਤਰ ਹੁੰਦੇ ਫੜਾਤੇ, ਮਤਲਬ ਕਿ ਥੋਕ ਦੇ ਵਿੱਚ ਹੀ ਕਿ ਲਓ ਬਸ ਆ ਵੰਡ ਲਓ ਤੁਸੀਂ ਆਪੋ ਜੀ। ਉਹਨਾਂ ਨੇ ਚੱਕ ਕੇ ਉੱਥੇ ਹੀ ਬਾੜ ਕੇ ਤੇ ਮਾਰੇ ਉੱਥੇ। ਹੋ ਸਕਦਾ ਕਿਸੇ ਦੇ ਮੂੰਹ ਤੇ ਵੀ ਮਾਰਿਆ ਹੋਵੇ। ਉਹਨਾਂ ਕਿਹਾ ਤੁਸੀਂ ਇਹ ਸਨਮਾਨ ਕਰ ਰਹੇ ਜੇ ਕਿ ਅਪਮਾਨ ਕਰ ਰਹੇ ਜੇ? ਇਹ ਸਨਮਾਨ ਹੈ ਕਿ ਉਹ ਅਪਮਾਨ ਹੈ? ਇਹ ਅਖਬਾਰਾਂ ਨਹੀਂ, ਅੱਜ ਅਖਬਾਰਾਂ ਨਹੀਂ ਛਪੀਆਂ, ਕੱਲ ਨੂੰ ਇਹ ਸਾਰੀਆਂ ਖਬਰਾਂ ਛਪ ਜਾਣਗੀਆਂ ਕਿਉਂਕਿ ਅੱਜ ਛੁੱਟੀ ਸੀ ਅਖਬਾਰਾਂ ਦੀ ਇੰਡੀਆ 'ਚ। ਕੱਲ ਨੂੰ ਜਦੋਂ ਖਬਰਾਂ ਛਪਣਗੀਆਂ, ਸੁਰਖੀਆਂ ਹੋਣਗੀਆਂ। ਆ ਰੀਬਨ ਵੀ ਦੁਬਾਰਾ ਕੱਟਿਆ ਉਦੜ ਪਿੰਡ ਦੇ ਵਿੱਚ, ਇਹ ਵੀ ਖਬਰ ਆ ਕਿ ਤੁਸੀਂ ਤੇ ਵੀਆਈਪੀ ਕਲਚਰ ਖਤਮ ਕਰ ਦਿੱਤਾ ਸੀਗਾ ਤੇ ਤੁਹਾਡਾ ਵਿਧਾਇਕ ਵੀਆਈਪੀ ਲੇਨ ਚੋਂ ਲੰਘਦਾ ਟੋਲ ਪਲਾਜ਼ੇ ਤੋਂ 2 ਮਿੰਟ ਲੇਟ ਹੋ ਜਾਂਦਾ ਤੇ ਉਹ ਸਾਰਾ ਟ੍ਰੈਫਿਕ ਹੀ ਲੰਘਾ ਦਿੰਦਾ। ਜ਼ਿੰਦਾਬਾਦ ਹੋ ਜਾਂਦੀ ਆ। ਤੇ ਇੱਧਰ ਤੁਸੀਂ ਆ ਕੁਛ ਰੀਬਨ ਕਲਚਰ ਸਟਾਰਟ ਕਰ ਦਿੱਤਾ। ਫਿਰ ਹੁਣ ਆ ਚੱਕ ਕੇ ਤੁਸੀਂ ਮਾਰਾਮਾਰੀ ਕਰਵਾ ਦਿੱਤੀ ਆ ਕਿ ਘੱਟੋ ਘੱਟ ਤੁਸੀਂ ਸਨਮਾਨ ਦੇਣਾ ਕਿਸੇ ਨੂੰ 1 by 1 ਦੇ ਸਕਦੇ ਹੋ ਤੁਸੀਂ ਜੀ ਸਟੇਜ ਤੇ ਸੱਦ ਕੇ ਦੇ ਸਕਦੇ ਹੋ। ਇਹ ਇਸ ਤਰ੍ਹਾਂ ਦੀ ਹਾਲਤ ਬਣੀ ਪਈ ਹੈ। ਖੈਰ ਆਜ਼ਾਦੀ ਦਿਹਾੜਾ ਲੰਘ ਗਿਆ, ਪਰ ਆਜ਼ਾਦੀ ਦਿਹਾੜੇ ਤੇ ਜੋ ਗੱਲਾਂ ਹੋਈਆਂ ਨੇ ਉਹ ਬੜੀਆਂ ਕਈ ਥਾਈਂ ਰੋਚਕ ਨੇ, ਕਈ ਥਾਈਂ ਜੇ ਤੁਸੀਂ ਦੇਖੋਗੇ ਮੌਤਾਂ ਵੀ ਹੋਈਆਂ ਝੰਡਾ ਲਾਉਂਦੇ ਆ। ਇੰਡੀਆ 'ਚ 12-13 ਬੰਦੇ ਮਰ ਗਏ ਝੰਡਾ ਲਾਉਂਦੇ। ਪਰ ਇੱਥੇ ਸਾਰਾ ਕੁਝ ਦੇਸ਼ ਭਗਤੀ ਦੇ ਨਾਂ ਤੇ ਮਾਫ ਹੁੰਦਾ। ਬੜੀ ਖਤਰਨਾਕ ਚੀਜ਼ ਹੈ ਜੀ ਬਿਲਕੁਲ। ਰਾਸ਼ਟਰਵਾਦ ਤਾਂ ਬਹੁਤ ਖਤਰਨਾਕ ਚੀਜ਼ ਹੈ। ਇੱਥੇ ਮਤਲਬ ਕਿ ਏਟੀਐਮ ਦੀ ਲਾਈਨ ਦੇ ਵਿੱਚ ਲੱਗ ਕੇ ਮਰਿਆਂ ਨੂੰ ਕਿਹਾ ਜਾਂਦਾ ਕਿ ਦੇਸ਼ ਲਈ ਤੁਸੀਂ ਮਾਰੇ ਨਹੀਂ ਸਕਦੇ ਹੋ।
ਉਹ ਵੀ ਤਾਂ ਹੈਗੇ ਨੇ ਜਿਹੜੇ ਹੱਦਾਂ ਸਰਹੱਦਾਂ ਤੇ ਮਰੀ ਜਾਂਦੇ। ਤੁਸੀਂ 2000 ਦੇ ਨੋਟ ਪਿੱਛੇ ਨਹੀਂ ਮਰ ਸਕਦੇ, ਮਰ ਜਾਓ, ਬਹੁਤ ਨੇ ਤੁਹਾਡੇ ਵਰਗੇ। ਇੱਥੇ ਲੋਕਾਂ ਦਾ ਇਹੀ ਹਾਲ ਹੁੰਦਾ ਹੈ। ਸੋ ਇਹ ਆਜ਼ਾਦੀ ਦਿਹਾੜਾ ਗੁਜ਼ਰ ਗਿਆ, ਪਰ ਵੱਖਰੀ ਤਰ੍ਹਾਂ ਦਾ ਸੀ ਆਜ਼ਾਦੀ ਦਿਹਾੜਾ ਸੀ। ਕਹਿੰਦੇ ਲੋਕਾਂ ਦਾ ਕੀ, ਸਰਹੱਦਾਂ ਤੇ ਵੀ ਸਰਹੱਦਾਂ ਵਾਲਿਆਂ ਦੀ ਤਾਂ ਡਿਊਟੀ ਹੈ ਵਿਚਾਰਿਆਂ ਦੀ। ਇਸ ਤਰ੍ਹਾਂ ਤਾਂ ਲੋਕ ਤਾਂ ਫਿਰ ਪ੍ਰਧਾਨ ਮੰਤਰੀ ਬਣੇ ਬੈਠੇ, ਜਿਨ੍ਹਾਂ ਨੂੰ ਟੈਲੀਪ੍ਰੋਂਪਟਰ ਬੰਦ ਹੋਏ ਤੋਂ ਬਾਅਦ ਗੱਲ ਨਹੀਂ ਔੜਦੀ, ਫਿਰ ਚੱਕ ਕੇ ਬਣਾ ਦਿਓ ਕਿਸੇ ਨੂੰ ਵੀ ਪ੍ਰਧਾਨ ਮੰਤਰੀ। ਕਿਉਂ ਰੱਖਿਆ ਉਹਨਾਂ ਨੂੰ, ਜਿਹੜੇ ਪੱਤਰਕਾਰਾਂ ਦੇ ਸਵਾਲ ਦਾ ਸਾਹਮਣਾ ਨਹੀਂ ਕਰ ਸਕਦੇ। ਖੈਰ ਮਿੰਟੂ ਜੀ, ਅਗਲੀ ਖਬਰ ਵੱਲ ਵਧ ਗਏ। ਕੇਜਰੀਵਾਲ ਸਾਹਿਬ ਪਿਛਲੇ ਦਿਨੀ ਬਿਆਨ ਆਇਆ ਸੀ ਉਹਨਾਂ ਦਾ, ਕਹਿੰਦੇ ਗੋਆ ਦੇ ਵਿੱਚ ਹੁਣ ਜੇ ਅਸੀਂ ਜਿੱਤ ਜਾਾਂਗੇ ਤਾਂ ਰਾਸ਼ਟਰੀ ਪਾਰਟੀ ਬਣ ਜਾਾਂਗੇ, ਜੇ ਮੈਂ ਗਲਤ ਨਾ ਹੋਵਾਂ। ਉਸ ਤੋਂ ਬਾਅਦ ਉਹ ਤਾਂ ਬਣ ਜਾਣਾ ਸੀ, ਉਹ ਤਾਂ ਬਣ ਗਿਆ ਮੇਰੇ ਖਿਆਲ ਦੇ ਨਾਲ। ਪੈਮਾਨਾ ਹੁੰਦਾ, ਉਹ ਪੈਮਾਨਾ ਹੁੰਦਾ ਤੇ ਉਹ ਕਿਸੇ ਵੀ ਰਾਜ ਦੇ ਵਿੱਚ ਬਣ ਸਕਦੇ। ਹਾਂਜੀ। ਅੱਛਾ, ਮੈਂ ਇਹ ਗੱਲ ਕਰਨ ਜਾ ਰਿਹਾ ਸੀ ਮਿੰਟੂ ਜੀ ਕਿ ਪਿਛਲੇ ਦਿਨੀ ਭਾਰਤ ਨੂੰ ਨੰਬਰ 1 ਦੇਸ਼ ਬਣਾਉਣ ਤੋਂ ਪਹਿਲਾਂ ਜਦੋਂ ਇਹਨਾਂ ਨੇ ਬਿਆਨ ਦਿੱਤਾ, ਉਦੋਂ ਇਹਨਾਂ ਦੇ ਹੋਰਾਂ ਬਿਆਨਾਂ ਤੋਂ ਵੀ ਕੌਮੀ ਰਾਜਨੀਤੀ ਦੇ ਵਿੱਚ ਆਉਣ ਦੀ ਜਿਹੜੀ ਮਨਸ਼ਾ, ਜਿਹੜੀ ਇੱਛਾ, ਉਹ ਭਾਂਪੀ ਜਾ ਸਕਦੀ ਹੈ। ਸਿੱਧਾ ਰਾਜਨੀਤੀ ਦੇ ਵਿੱਚ ਕੁਝ ਵੀ ਨਹੀਂ ਹੁੰਦਾ, ਸਭ ਕੁਝ ਖੰਗਾਲਣਾ ਪੈਂਦਾ ਹੈ। ਹੁਣ ਕਹਿੰਦੇ ਆ ਵੀ 4 ਸੂਤਰੀ ਫਾਰਮੂਲਾ ਦਿੱਤਾ ਹੈ ਕੇਜਰੀਵਾਲ ਸਾਹਿਬ ਨੇ, ਵੀ ਭਾਰਤ ਨੂੰ ਜੇ ਨੰਬਰ 1 ਦੇਸ਼ ਬਣਾਉਣਾ ਤੁਸੀਂ ਤਾਂ। ਦੇਖੋ ਗੱਲ ਕੀ ਹੈ ਕਿ ਕੱਲ ਜਿਹੜੀ ਸਪੀਚ ਦਿੱਤੀ ਸੀਗੀ ਪ੍ਰਧਾਨ ਮੰਤਰੀ ਨੇ, ਉਹਦੇ ਵਿੱਚ ਪ੍ਰਧਾਨ ਮੰਤਰੀ ਨੇ ਇੱਕ ਗੱਲ ਆਖੀ ਸੀ ਕਿ ਅਸੀਂ ਵਿਕਸਿਤ ਦੇਸ਼ ਬਣਨਾ ਹੈ, ਵਿਕਾਸਸ਼ੀਲ ਨਹੀਂ ਰਹਿਣਾ। ਮਤਲਬ ਕਿ ਉਹ ਇੱਕ ਭਾਰਤੀ ਜਨਤਾ ਪਾਰਟੀ ਦਾ ਜਾਂ RSS ਦਾ 2045 ਤੱਕ ਦਾ ਗੋਲ ਹੈ ਕਿ 2047 ਤੋਂ ਪਹਿਲਾਂ ਅਸੀਂ ਇੱਕ ਡਿਵੈਲਪਿੰਗ ਕੰਟਰੀ ਦਾ ਮੈਡਲ ਹਾਸਲ ਕਰਨਾ ਹੈ। ਤਾਂ ਹੁਣ ਜਦੋਂ ਮੋਦੀ ਸਾਹਿਬ ਬੋਲ ਰਹੇ ਨੇ ਤੇ ਇਹ ਜਿਹੜੇ ਮਤਲਬ ਕਿ ਕਹਿ ਲਓ ਕਿ ਮਿੰਨੀ ਪ੍ਰਧਾਨ ਮੰਤਰੀ ਇਸ ਟਾਈਮ ਕਹਿ ਸਕਦੇ ਆ, ਚਾਹਨਾ ਰੱਖਣ ਵਾਲਾ, ਛੋਟਾ ਪ੍ਰਧਾਨ ਮੰਤਰੀ ਤਾਂ ਤਕਰੀਬਨ ਮੈਂ ਹੈਗਾ ਹੀ ਆ, ਵੱਡਾ ਬਣ ਜਾਓ। ਸਹੀ ਮਿੰਨੀ ਵਾਲਾ ਗੱਲ ਇਹ ਹੈ ਕਿ ਇਹ ਵੀ ਬੋਲ ਪਿਆ ਕਿ ਮੇਰੇ ਕੋਲ ਵੀ ਹੈਗਾ। ਹੁਣ ਇੰਡੀਆ ਵਾਲਿਆਂ ਨੂੰ ਦੱਸਣਾ ਕਿ ਗੋਲ ਤਾਂ ਤੁਹਾਨੂੰ ਦੇ ਗਿਆ ਤੁਹਾਡਾ ਪ੍ਰਧਾਨ ਮੰਤਰੀ, ਤੇ ਜਿਹੜਾ ਸੰਭਾਵੀ ਪ੍ਰਧਾਨ ਮੰਤਰੀ ਹੈ ਮਿੰਨੀ, ਤੇ ਉਹਦੇ ਕੋਲ ਫਾਰਮੂਲੇ ਹੈਗੇ ਆ। ਮਤਲਬ ਕਿ ਗੋਲ ਉਹ ਦੇ ਗਿਆ, ਪੂਰਾ ਕਰਨ ਦਾ ਮੰਤਰ ਮੇਰੇ ਕੋਲ ਆ। ਤੇ ਫਿਰ ਠੋਕੋ ਵੋਟਾਂ, ਪਾਓ ਵੋਟਾਂ, ਤੇ ਵਹੀ ਆਪਾਂ ਫਿਰ ਇਹਨੂੰ ਕਰ ਦਿੰਨੇ ਆ ਪੂਰਾ। ਜਿਵੇਂ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੀ, ਹੁਣ ਰਿਪੋਰਟ ਕਾਰਡ ਤੁਹਾਡੇ ਉੱਠਦੇ ਹੀ ਮੱਥੇ 'ਚ ਵੱਜਿਆ ਹੀ ਆ। ਅਸੀਂ ਇਸੇ ਤਰ੍ਹਾਂ ਉਹ ਮਤਲਬ ਕਿ ਕਹਿ ਰਹੇ ਨੇ ਕਿ ਤੁਸੀਂ ਮੈਨੂੰ ਵੋਟਾਂ ਪਾਓ, ਮੇਰੇ ਕੋਲ ਸਾਰੇ ਮੰਤਰ ਹੈਗੇ ਨੇ। ਉਹ 4 ਸੂਤਰੀ ਜਿਹੜਾ ਫਾਰਮੂਲਾ ਦਿੰਦੇ ਨੇ ਕਿ ਦੇਖੋ ਜੀ, ਜਾਂ ਦੇਸ਼ ਦੇ ਅੰਦਰ ਜਿੰਨੇ ਸਰਕਾਰੀ ਸਕੂਲ ਆ ਉਹਨਾਂ ਦਾ ਸੁਧਾਰ ਕਰੋ। ਇਹ ਕਿਸੇ ਨੂੰ ਪੁੱਛ ਲਓ ਵੀ ਇਹ ਜ਼ਰੂਰੀ ਹੈ ਕਿ ਨਹੀਂ ਹੈ। ਕੋਈ ਬੰਦਾ ਕਹੇਗਾ ਇਹ ਫਾਰਮੂਲਾ ਕਿਸ ਲੀਡਰ ਕੋਲ ਜਾਂ ਕਿਸ ਬੰਦੇ ਕੋਲ ਨਹੀਂ ਹੋਏਗਾ। ਦੇਸ਼ ਦਾ ਐਜੂਕੇਸ਼ਨਲ ਸਿਸਟਮ ਜਿਹੜਾ ਉਹ ਸ਼ਾਨਦਾਰ ਹੋਣਾ ਚਾਹੀਦਾ, ਤੇ ਵੱਡੇ ਪੱਧਰ ਤੇ ਕਹਿੰਦੇ ਜੀ ਸਰਕਾਰੀ ਸਕੂਲ ਖੋਲਣੇ ਪੈਣ। ਦੂਜਾ ਫਾਰਮੂਲਾ ਇਹ ਆ। ਫਿਰ ਤੀਜਾ ਹੈ ਕਿ ਦੇਸ਼ ਭਰ 'ਚ ਜਿੰਨੇ ਵੀ ਕੱਚੇ ਅਧਿਆਪਕ ਉਹਨਾਂ ਨੂੰ ਪੱਕੀ ਨੌਕਰੀ ਦਿੱਤੀ ਜਾਵੇ। ਇਹਨੂੰ ਸਭ ਤੋਂ ਪਹਿਲਾਂ ਤਾਂ ਇਹ ਪੁੱਛਣਾ ਚਾਹੀਦਾ ਕਿ ਪੰਜਾਬ 'ਚ ਕੱਚੇ ਅਧਿਆਪਕ ਕੱਲ ਗਏ ਸਨ ਲੁਧਿਆਣੇ, ਉਹਨਾਂ ਨੂੰ ਤਾਂ ਛਿੱਤਰ ਫੇਰੇ ਤੁਸੀਂ, ਉਹਨਾਂ ਦੀਆਂ ਤਾਂ ਚੁੰਨੀਆਂ ਲਾਈਆਂ ਤੁਸੀਂ ਆਜ਼ਾਦੀ ਦਿਹਾੜੇ ਤੇ। ਕੱਚੇ ਮੁਲਾਜ਼ਮ ਤੇ ਬਾਰਿਸ਼ਾਂ ਦੇ ਵਿੱਚ ਵੀ ਇੱਥੇ ਧਰਨਾ ਲਾ ਕੇ ਬੈਠੇ ਨੇ ਪੰਜਾਬ ਦੇ ਵਿੱਚ। 1158 ਪ੍ਰੋਫੈਸਰ ਜਿਹੜੇ ਆ ਉਹ ਰੋਲਦੇ ਫਿਰਦੇ ਆ। ਸੋ ਗੱਲ ਇਹ ਆ ਕਿ ਤੁਸੀਂ ਕਮਾਲ ਦੀਆਂ ਗੱਲਾਂ ਕਰਦੇ ਹੋ। ਚਲੋ ਚੌਥਾ ਫਾਰਮੂਲੇ ਸੁਣਨੇ ਚਾਹੀਦੇ ਆ, ਕਿਤੇ ਕੰਮ ਆ ਜਾਂਦੇ ਆ। ਕੋਈ ਹੋਰ ਵੀ ਪ੍ਰਧਾਨ ਮੰਤਰੀ ਬਣ ਸਕਦਾ, ਜ਼ਰੂਰੀ ਤਾਂ ਨਹੀਂ ਹੈ। ਤਾਂ ਕਹਿੰਦੇ ਕਿ ਚੌਥਾ ਅਧਿਆਪਕਾਂ ਦੀ ਸ਼ਾਨਦਾਰ ਟ੍ਰੇਨਿੰਗ ਕਰਾਉਣੀ ਹੋਵੇ, ਤੇ ਜ਼ਰੂਰਤ ਪਵੇ ਤੇ ਇਹਨਾਂ ਨੂੰ ਵਿਦੇਸ਼ਾਂ 'ਚ ਵੀ ਟ੍ਰੇਨਿੰਗ ਕਰਵਾਓ, ਤੇ ਇਹ ਕੰਮ ਜਿਹੜੇ ਆ ਉਹ ਕਰ ਲਓ, ਤੇ ਇਹ ਦੇਸ਼ ਹੈ ਜਿਹੜਾ ਅਮੀਰ ਦੇਸ਼ ਬਣ ਸਕਦਾ ਹੈ। ਤਾਂ ਮਤਲਬ ਕਿ ਅਧਿਆਪਕ ਵੈਸੇ ਸਾਡੇ ਵਾਲਿਆਂ ਨੂੰ ਤਾਂ ਤੁਸੀਂ ਦਿੱਲੀੋਂ ਹੀ ਸਾਰ ਦੇਣਾ, ਤੁਹਾਡੇ ਨਾਲ ਤੁਸੀਂ ਤਾਂ ਨੌਲੇਜ ਸ਼ੇਅਰ ਸਮਝੌਤਾ ਕੀਤਾ ਹੋਇਆ, ਭੇਜਣਾ ਚਾਹੀਦਾ। ਵੈਸੇ ਇੱਥੇ ਪੰਜਾਬ 'ਚ ਵੀ ਗੱਲ ਉੱਠੀ ਸੀ ਕਿ ਅਸੀਂ ਅਧਿਆਪਕਾਂ ਨੂੰ ਭੇਜਾਂਗੇ ਬਾਹਰ, ਤਾਂ ਭੇਜ ਦੇਣ, ਚਲੋ ਜਿੱਥੇ ਮਰਜ਼ੀ ਭੇਜ ਦੇਣ, ਕੋਈ ਚੱਕਰ ਨਹੀਂ ਹੈਗਾ। ਕੋਈ ਆਈਡੀਆ, ਕੋਈ ਟ੍ਰੇਨਿੰਗ ਦਾ ਹਿੱਸਾ, ਇਸ ਤਰ੍ਹਾਂ ਦਾ ਕੋਈ ਹੋਰ ਤਜਰਬਾ ਜੇ ਕੋਈ ਸ਼ੇਅਰ ਹੁੰਦਾ ਤਾਂ ਕੋਈ ਮਾੜੀ ਗੱਲ ਨਹੀਂ ਹੈਗੀ। ਪਰ ਤੁਸੀਂ ਦੱਸੋ ਕੀ ਇਹਦੇ 'ਚ ਕੀ ਆ, ਇਹਦੇ ਨਾਲ ਕੀ ਹੋ ਜਾਏਗਾ? ਇਹ ਕਿਹਦੇ ਕੋਲ ਨਹੀਂ ਹੈਗੇ ਫਾਰਮੂਲੇ। ਇਹ ਗੱਲ ਇਹ ਆ ਕਿ ਠੀਕ ਹੈ, ਇਹ ਤੇ ਐਜੂਕੇਸ਼ਨਲ ਢਾਂਚਾ ਜਿਹੜਾ ਉਹ ਠੀਕ ਹੋਣਾ ਚਾਹੀਦਾ, ਉਹ ਵਧੀਆ ਹੋਣਾ ਚਾਹੀਦਾ, ਹੈਲਥ ਦਾ ਵਧੀਆ ਹੋਣਾ ਚਾਹੀਦਾ ਕਿ ਜਿੰਨੇ ਬੰਦੇ ਸਿਹਤਮੰਦ ਹੋਣਗੇ ਤੁਹਾਡੇ ਵਧੀਆ ਕੰਮ ਕਰਨਗੇ। ਪਰ ਗੱਲ ਇਹ ਆ ਕਿ ਅਮੀਰ ਜਿਹੜਾ ਦੇਸ਼ ਹੈ ਨਾ, ਉਹ ਹੋਰ ਬਹੁਤ ਸਾਰੇ ਮਾਮਲਿਆਂ 'ਚ ਕੰਮ ਕਰਕੇ ਬਣੇਗਾ।
ਹਜ਼ੂਰ ਆਲਾ ਸਭ ਤੋਂ ਪਹਿਲਾਂ ਤੇ ਡਿਪੈਂਡੇਬਿਲਿਟੀ ਘਟਾਓ, ਜਿਹੜਾ ਇੰਪੋਰਟ ਕਰਦੇ ਹੋ ਤੁਸੀਂ ਕਿਵੇਂ ਘਟਾਓਗੇ? ਐਨਰਜੀ ਤੇ ਜਿਹੜੀ ਤੁਹਾਡੀ ਡਿਪੈਂਡੇਬਿਲਿਟੀ ਆ ਉਹਨੂੰ ਜਦ ਤੱਕ ਘੱਟ ਨਹੀਂ ਕਰੋਗੇ, ਖਾਸ ਤੌਰ ਤੇ ਕੱਚੇ ਤੇਲ ਦੇ, ਕੀ ਕਰੋਗੇ ਉਦੋਂ ਤੱਕ? ਕੀ ਕਰੋਗੇ? ਫਿਰ ਇਹ ਐਕਸਪੋਰਟ ਵਧਾਉਣੇ ਪੈਣਗੇ, ਇੰਪੋਰਟ ਘਟਾਉਣੇ ਪੈਣਗੇ। ਡਿਮਾਂਡ ਐਂਡ ਸਪਲਾਈ ਇੱਥੇ ਜਿਹੜਾ ਤੁਹਾਡਾ ਆਪਣਾ ਬਾਜ਼ਾਰ ਹੈ, ਬਹੁਤ ਵੱਡਾ ਬਾਜ਼ਾਰ ਹੈ, ਉਸ ਹਿਸਾਬ ਦੇ ਨਾਲ ਤੁਹਾਨੂੰ ਕੰਮ ਕਰਨਾ ਪਵੇਗਾ। ਬਥੇਰੇ ਕੰਮ ਕਰਨ ਦੀ ਜ਼ਰੂਰਤ ਹੈ, ਫਾਰਮੂਲੇ ਸਾਰਿਆਂ ਕੋਲ ਹੈਗੇ ਆ, ਪਰ ਗੱਲ ਇਹ ਆ ਕਿ ਇਹਨਾਂ ਨੇ ਇਹ ਸਟੇਟਮੈਂਟ ਦਿੱਤੀ ਇਸ ਲਿਹਾਜ਼ ਨਾਲ ਆ ਕਿ ਹਾਂ ਭਾਈ ਵੀ ਮੇਰੇ ਕੋਲ ਸਾਰੇ ਮੰਤਰ ਹੈਗੇ ਨੇ। ਦੇਸ਼ ਵੈਸੇ ਗੱਲ ਇਹ ਆ ਕਿ ਜਿਹੜੇ ਇਹ ਗੋਲ ਰੱਖ ਰਹੇ, ਮੈਂ ਨਰਿੰਦਰ ਮੋਦੀ ਹੋਰਾਂ ਦੇ ਇਹਨਾਂ ਗੋਲਾਂ ਤੇ ਵੀ ਮੈਨੂੰ ਸ਼ੱਕ ਆ। ਬਹੁਤ ਵੱਡਾ ਇੱਕ ਰੈਵੋਲੂਸ਼ਨ ਚਾਹੀਦਾ ਹੁੰਦਾ ਹੈ। ਹੁਣ ਜੇ ਤੁਸੀਂ 5 ਟ੍ਰਿਲੀਅਨ ਤੱਕ ਪਹੁੰਚਣਾ ਸੀ ਤਾਂ ਉਹ ਤੁਹਾਡਾ ਗੋਲ ਹਾਲੇ ਪੂਰਾ ਨਹੀਂ ਹੁੰਦਾ ਨਜ਼ਰ ਆ ਰਿਹਾ। ਤਾਂ ਵਿਕਸਿਤ ਦੇਸ਼ ਦੇ ਪੜਾਅ ਤੇ ਪਹੁੰਚਣਾ ਬਹੁਤ ਜ਼ੋਰ ਲੱਗਦਾ ਹੈ। ਉਹ ਇਹ ਹੈ ਕਿ ਪਹਿਲਾਂ ਤਾਂ ਸਾਰੇ ਮੁਲਕ ਨੂੰ ਇਕੱਠਾ ਕਰਨਾ ਪੈਂਦਾ ਹੈ ਕਿ ਜਨਤਾ ਤੁਹਾਡੀ ਇਕਮੁੱਠ ਹੋ ਕੇ ਕੰਮ ਕਰੇ। ਤੁਹਾਡੀ ਮੈਨੂਫੈਕਚਰਿੰਗ ਬਹੁਤ ਜ਼ਿਆਦਾ ਵਧਣੀ ਚਾਹੀਦੀ ਹੈ। ਔਰ ਤੁਸੀਂ ਦੇਖੋ, ਮੈਂ ਇਹ ਤਾਂ ਹੁਣ ਕਰਦੇ ਦੂਜੀਆਂ ਗੱਲਾਂ, ਚਲੋ ਪੋਲੀਟੀਸ਼ੀਅਨ ਲੋਕ ਨੇ, ਜੇ ਇਹ ਸੁਪਨਾ ਸਾਕਾਰ ਕਰਨਾ ਇਹਨਾਂ ਨੇ, ਇੱਕ ਨੰਬਰ ਦੇ ਅਮੀਰ ਤਾਂ ਹਲੇ ਨਹੀਂ ਬਣ ਸਕਦੇ ਮੇਰੇ ਖਿਆਲ ਦੇ ਨਾਲ, ਜੋ ਮਰਜ਼ੀ ਕਰ ਲੈਣਾ, ਪਰ ਜੇ ਵਿਕਸਿਤ ਦੇਸ਼ ਵੀ ਬਣਨਾ ਨਾ ਜੀ ਹਜ਼ੂਰ, ਸਿੱਧਾ ਹਿਸਾਬ ਹੈ ਕਿ ਘੱਟੋ ਘੱਟ 10-15 ਸਾਲ ਤੇ ਇਹਨਾਂ ਨੂੰ ਆਪਣੀ ਗਰੋਥ ਰੇਟ ਜਿਹੜੀ ਹੈ ਨਾ ਉਹ 10-12 ਦੇ ਵਿਚਾਲੇ ਲਿਜਾਣੀ ਪਊ। 10-12 ਦੇ ਵਿਚਾਲੇ ਹਰੇਕ ਸਾਲ 10%, 12%, 10%, 12, ਜਿਹੜੀ ਕਿ ਇੰਪੋਸੀਬਲ ਹਾਲ ਦੀ ਘੜੀ ਜਿਸ ਤਰ੍ਹਾਂ ਦਾ ਦੁਨੀਆ ਦਾ ਸਿਨਾਰੀਓ। ਖੈਰ ਇਹ ਰਾਜਨੀਤੀ ਆ, ਚੱਲਣ ਦਿਓ। ਪਰ ਜੇ ਵਿਕਸਿਤ ਦੇਸ਼ ਹੋ ਗਿਆ ਜਾਂ ਇੱਕ ਨੰਬਰ ਦਾ ਅਮੀਰ ਦੇਸ਼ ਹੋ ਗਿਆ, ਕੇਜਰੀਵਾਲ ਸਾਹਿਬ ਨੇ ਬਣਾ ਦਿੱਤਾ, ਫਿਰ ਆਪਾਂ ਜ਼ਰੂਰ ਪਾਰਟੀ ਕਰਾਂਗੇ ਜਦੋਂ ਤੁਸੀਂ ਇੱਧਰ ਆ ਗਏ, ਕਿਉਂਕਿ ਫਿਰ ਪਰ ਕੈਪੀਟਲ ਇਨਕਮ ਸਾਡੀ $2000 ਤੋਂ ਸਿੱਧੀ $1,20,000 ਹੋ ਜਾਏਗੀ ਸ਼ਾਇਦ। ਜੀ ਇੱਕ ਗੱਲ ਤਾਂ ਹੈ ਮਿੰਟੂ ਜੀ, ਜਿਵੇਂ ਨਰਿੰਦਰ ਮੋਦੀ ਨੂੰ ਮਸੀਹਾ ਮੰਨਦੇ ਨੇ ਲੋਕ, ਉਹਨੂੰ ਚਾਹਣ ਵਾਲੇ ਨੇ, ਉਸੇ ਤਰ੍ਹਾਂ ਕੇਜਰੀਵਾਲ ਸਾਹਿਬ ਦੇ ਵੀ ਨੇ ਫਾਰਮੂਲੇ ਇਹਨਾਂ ਕੋਲੇ ਹੈਗੇ ਨੇ। ਸਾਨੂੰ ਕਹਿਣਾ ਪਊਗਾ ਫਾਰਮੂਲੇ ਆਉਣੇ। ਸ਼ਹੀਨ ਬਾਗ ਦੇ ਵਿੱਚ ਮੋਰਚਾ ਲੱਗਿਆ ਇੱਕ ਫਿਰਕੇ ਦਾ, ਚੁੱਪ ਕਰ ਜਾਓ, ਤੇ ਜੇ ਧਾਰਾ 370 ਤੋੜਤੀ ਤਾਂ ਟਵੀਟ ਕਰ ਦਿਓ, ਤੇ ਜੇ ਮੰਨ ਲਓ ਕੋਈ ਹੋਰ ਦੇਸ਼ ਦੇ ਵਿੱਚ ਵੱਡਾ ਕੰਮ ਹੋਇਆ ਜਾਂ ਉਹ ਕਹਿੰਦੇ ਨੇ ਜੈ ਸ਼੍ਰੀ ਰਾਮ, ਤਾਂ ਚੁੱਪ ਕਰਕੇ ਹਨੂੰਮਾਨ ਚਾਲੀਸਾ ਹੱਥਾਂ ਦੇ ਵਿੱਚ ਫੜ ਲਓ ਤੇ ਆਪਣੇ ਆਪ ਨੂੰ ਸਾਬਿਤ ਕਰੋ। ਫਾਰਮੂਲੇ ਕੇਜਰੀਵਾਲ ਕੋਲੇ ਹੈਗੇ ਨੇ। ਖੈਰ ਅਗਲੀ ਖਬਰ ਵੱਲ ਵਧੀਏ ਮਿੰਟੂ ਜੀ, ਗੱਲ ਕਰੀਏ ਸੁਖਬੀਰ ਬਾਦਲ ਦੀ। ਕਹਿੰਦੇ ਨੇ ਸੁਮੇਧ ਸੈਣੀ ਨੂੰ ਡੀਜੀਪੀ ਲਾਉਣ ਵਾਲੇ, ਡੇਰਾ ਸਿਰਸਾ ਦੇ ਨਾਲ ਯਾਰੀ ਲਾਉਣ ਵਾਲੇ, ਪਰ ਉਮਰਾ ਨੰਗਲ ਜਾਂ ਹੋਰ ਕਈ ਵਿਵਾਦਤ ਲੋਕਾਂ ਨੂੰ ਅੱਗੇ ਲਿਆਉਣ ਵਾਲੇ, ਖਾਸ ਕਰਕੇ ਜਿਨ੍ਹਾਂ ਨੇ ਸਿੱਖ ਭਾਈਚਾਰੇ ਦੀਆਂ ਜਾਂ ਪੰਜਾਬੀ ਲੋਕਾਂ ਦਾ ਨੁਕਸਾਨ ਕੀਤਾ ਕਿਸੇ ਨਾ ਕਿਸੇ ਤਰੀਕੇ ਨਾਲ, ਉਹਨਾਂ ਨੂੰ ਅੱਗੇ ਲਿਆਉਣ ਵਾਲੇ ਬਾਦਲ ਸਾਹਿਬ ਹੁਣ ਕਹਿੰਦੇ ਨੇ ਵੀ ਹਾਈ ਕੋਰਟ ਦੇ ਵਿੱਚ ਸਿੱਖ ਜੱਜ ਹੋਣੇ ਚਾਹੀਦੇ ਆ। ਮਸਲਾ ਤਾਂ ਸਹੀ ਹੈ, ਪਰ ਟਾਈਮਿੰਗ ਸ਼ਾਇਦ ਗਲਤ ਹੋ ਗਈ ਜੀ। ਨਹੀਂ, ਦੇਖੋ ਜਿਨ੍ਹਾਂ ਦਾ ਤੁਸੀਂ ਨਾਂ ਲਿਆ ਕਿ ਉਹਨਾਂ ਦੇ ਵਿੱਚ ਸਿੱਖ ਨਹੀਂ ਸਨ, ਤੁਸੀਂ ਜਿਸ ਲਿਹਾਜ਼ ਨਾਲ ਨਾਂ ਲੈ ਰਹੇ ਹੋ, ਤੁਸੀਂ ਜਿਸ ਸ਼੍ਰੇਣੀ 'ਚ ਖੜਾ ਕੇ ਉਹਨਾਂ ਨੂੰ ਦੇਖ ਰਹੇ ਹੋ ਕਿ ਉਹ ਸਿੱਖ ਹੋ ਕੇ ਇਹਨਾਂ ਕੰਮਾਂ ਤੋਂ ਬਾਜ ਆਏ। ਜੀ ਸਹੀ ਹੈ, ਬਿਲਕੁਲ, ਇਸ ਤੋਂ ਵੀ ਅਹਿਮੀਅਤ ਗੱਲ ਜੀ। ਦੂਜੀ ਚੀਜ਼ ਜਿਹੜੀ ਹੈ ਇਸ ਮਾਮਲੇ ਦੇ ਵਿੱਚ ਕਿ ਤੁਸੀਂ ਸੱਤਾ 'ਚ ਭਾਈਵਾਲ ਰਹੇ ਹੋ, ਤੁਸੀਂ ਰਿਜ਼ਰਵੇਸ਼ਨ ਮੰਗ ਲੈਂਦੇ ਸਿੱਖਾਂ ਵਾਸਤੇ ਕਿ ਸਾਡੇ ਘੱਟੋ ਘੱਟ ਕੋਟੇ 'ਚ ਇੰਨੇ ਜੱਜ ਚਾਹੀਦੇ ਨੇ ਬਈ। ਹੁਣ ਰਿਜ਼ਰਵੇਸ਼ਨ ਤੇ ਜੁਡੀਸ਼ਰੀ 'ਚ ਨਹੀਂ ਗੀ। ਅਸੀਂ ਵੀ ਚਾਹੁੰਦੇ ਆ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਸਿੱਖ ਜੱਜ ਜਿਹੜੇ ਆ ਉਹ ਰਹਿਣ। ਹਾਲ ਦੀ ਘੜੀ ਚਲੋ ਦੇਖੋ ਹਾਲੇ ਬਹੁਤ ਭਰਤੀ ਹੋਣੀ ਹੈ ਜਾਂ ਕਹਿ ਲਓ ਕਿ ਨਿਯੁਕਤੀ ਹੋਣੀ ਹੈ, ਭਰਤੀ ਨਹੀਂ ਆਪਾਂ ਸ਼ਬਦ ਬੋਲਾਂਗੇ, ਨਿਯੁਕਤੀ। ਤਾਂ ਨਿਯੁਕਤੀ ਦਾ ਸਿਸਟਮ ਹੁੰਦਾ। ਨਿਯੁਕਤੀ ਦਾ ਸਿਸਟਮ ਕੀ ਹੈ ਕਿ ਹਾਈ ਕੋਰਟਾਂ ਵਾਸਤੇ ਕੋਲੀਜੀਅਮ ਨੇ ਨਾਂ ਭੇਜਣੇ ਆ। 13 ਘੱਲੇ ਸਨ, 2 ਬੰਦਿਆਂ ਦੇ ਨਾਮ ਜਿਹੜੀ ਲਾਅ ਮਿਨਿਸਟਰੀ ਆ ਉਹਨੇ ਕੱਢ ਦਿੱਤੇ। ਉਹ ਕਿਹੜੇ ਸਨ? ਇੱਕ ਤਾਂ ਹੈਗਾ ਸੀ ਰਾਜਨ ਬਰਾੜ ਤੇ ਦੂਜਾ ਹੈਗਾ ਸੀਗਾ ਤਿਵਾੜੀ। ਇੱਕ ਤਿਵਾੜੀ ਇੱਕ ਸਿੰਘ ਹੈ, ਦੋਨਾਂ ਨੂੰ ਕੱਢ ਦਿੱਤਾ। 11 ਦੀ ਨਿਯੁਕਤੀ ਹੋ ਗਈ, ਅਪਾਇੰਟਮੈਂਟ ਹੋ ਗਈ। ਪਰ ਹਾਲੇ ਵੀ ਉੱਥੇ ਤਕਰੀਬਨ ਜੇ ਤੁਸੀਂ ਹਾਈ ਕੋਰਟ 'ਚ ਦੇਖੋਗੇ ਤੇ 40 ਜੱਜ ਹਾਲੇ ਵੀ ਮੇਰੇ ਖਿਆਲ ਦੇ ਨਾਲ ਸ਼ਾਰਟ ਨੇ। ਤੇ ਉਹਨਾਂ ਦੇ ਵਿੱਚ ਜਿਵੇਂ ਜਿਵੇਂ ਹੋਏਗੀ ਅੱਗੇ ਨਿਯੁਕਤੀ ਤਾਂ ਮੇਰੇ ਖਿਆਲ ਦੇ ਨਾਲ ਆ ਜਾਣਾ ਕਿਉਂਕਿ ਕੁਝ ਮਾਪਦੰਡ ਹੁੰਦੇ ਨੇ ਜਦੋਂ ਕੋਈ ਐਡਵੋਕੇਟ ਐਡੀਸ਼ਨਲ ਜੱਜ ਬਣਦਾ ਜਾ ਕੇ, ਤਾਂ ਕੁਝ ਪੈਮਾਨੇ ਹੁੰਦੇ ਨੇ ਪੂਰੇ ਕਰਨੇ ਪੈਂਦੇ ਆ ਤੁਹਾਨੂੰ। ਉਸ ਤੋਂ ਬਾਅਦ ਕੋਈ ਵੀ ਬੰਦਾ ਉਹ ਕੁਆਲੀਫਾਈ ਕਰ ਜਾਂਦਾ ਹੈ। ਪਰ ਗੱਲ ਇਹ ਆ ਕਿ ਦੇਖੋ ਇਹ ਮਸਲਾ, ਮੈਂ ਜੁਡੀਸ਼ਰੀ ਨੂੰ ਇਹ ਨਹੀਂ ਕਹਿੰਦਾ ਕਿ ਜੁਡੀਸ਼ਰੀ ਦੇ ਵਿੱਚ ਭਾਈ ਭਤੀਜਾਵਾਦ ਨਹੀਂ ਹੈਗਾ ਜਾਂ
ਜੁਡੀਸ਼ਰੀ ਦੇ ਵਿੱਚ ਵੀ ਮੰਨ ਲਓ ਕਿ ਚਲੋ ਇੱਕ ਵਾਰੀ ਕੋਲੀਜੀਅਮ ਦਾ ਕੀ ਹੈ ਕਿ ਜਿਹੜੇ ਟੌਪ ਮੋਸਟ ਹੁੰਦੇ ਨੇ 5 ਜੱਜ, ਉਹ ਕੋਲੀਜੀਅਮ ਹੈ ਸੁਪਰੀਮ ਕੋਰਟ ਦਾ, ਠੀਕ ਹੈ, ਉਹ ਬਹੁਤ ਵਿਦਵਾਨ ਟਾਈਪ ਦੇ ਜੱਜ ਹੁੰਦੇ ਨੇ, ਉਹਨਾਂ ਨੇ ਭੇਜ ਦਿੱਤਾ, ਚਲੋ ਉਹ ਨਿਰਪੱਖ ਢੰਗ ਨਾਲ ਗਿਆ। ਪਰ ਅੱਗੇ ਜਿਹੜੇ ਪੋਲੀਟੀਸ਼ੀਅਨ ਆ ਉਹ ਕੌਣ ਨੇ? ਉਹ ਕੌਣ ਨੇ? ਸਹੀ ਹੈ, ਬਿਲਕੁਲ ਸਹੀ ਹੈ। ਉਹ ਕੌਣ ਨੇ? ਕਿਸੇ ਪੱਖ ਤੇ ਚਲੋ ਹੋ ਸਕਦਾ, ਮੈਂ ਉਸ ਗੱਲ ਦੇ ਵਿੱਚ ਨਹੀਂ ਜਾਂਦਾ, ਪਰ ਕਹਿਣ ਦਾ ਮਤਲਬ ਇਹ ਆ ਕਿ ਇਹਨਾਂ ਦੇ ਨਾਲੋਂ ਉੱਥੇ ਤਾਂ ਕੋਈ ਪੱਕੀ ਹੈ ਨਹੀਂ ਗੀ ਜ਼ਿੰਮੇਵਾਰੀ। ਆਪਾਂ ਕਹਿ ਸਕਦੇ ਹਾਂ, ਅਗਲਾ ਕਹਿੰਦਾ ਇਹੀ ਮੁੱਦਾ ਸਿਮਰਨਜੀਤ ਸਿੰਘ ਜੀ ਮਾਨ ਨੇ ਚੁੱਕਿਆ ਤਾਂ ਉਹਨਾਂ ਨੇ ਕਿਹਾ ਰਿਜ਼ਰਵੇਸ਼ਨ ਨਹੀਂ ਹੈਗੀ ਸਰਦਾਰ ਸਾਹਿਬ, ਕਿਸੇ ਵਿਅਕਤੀ ਵਿਸ਼ੇਸ਼ ਜਾਂ ਧਰਮ ਵਿਸ਼ੇਸ਼ ਲਈ ਨਹੀਂ ਹੈ, ਜੋ ਕੋਲੀਜੀਅਮ ਸਿਸਟਮ ਦੇ ਮੁਤਾਬਕ ਬਣਾਈ ਜਾਓ। ਪਰ ਇੱਥੇ ਜੱਜਾਂ ਦੀ ਜਿਹੜੀ ਖਾਸ ਤੌਰ ਤੇ ਇੱਕ ਵਿਸ਼ੇਸ਼ ਭਾਈਚਾਰੇ ਤੋਂ ਆਉਂਦੇ, ਉਹਨਾਂ ਦੀ ਨਿਯੁਕਤੀ ਨੂੰ ਰੋਕਿਆ ਵੀ ਗਿਆ। ਇਹ ਵੀ ਸੱਚ ਹੈ, ਹਕੀਕਤ ਆ ਜੀ, ਹਕੀਕਤ ਆ। ਪਰ ਉਹ ਹਾਈ ਕੋਰਟ ਦੇ ਮਸਲੇ ਇੰਨੇ ਜ਼ਿਆਦਾ ਮੇਰੇ ਖਿਆਲ ਦੇ ਨਾਲ ਨਹੀਂ ਹੁੰਦੇ ਜਿਹੜੇ ਸਿਆਸੀ ਤੌਰ ਤੇ ਰੌਲੇ ਗੋਲੇ ਚ ਆਉਂਦੇ ਆ। ਉਹ ਹੁੰਦੇ ਸੁਪਰੀਮ ਕੋਰਟ ਚ ਜੱਜ ਪ੍ਰਮੋਟ ਹੋ ਰਿਹਾ ਜਾਂ ਚੀਫ ਜਸਟਿਸ ਵੱਲ ਵੱਧ ਰਿਹਾ, ਉੱਥੇ ਅੜਿੱਕੇ ਹੈਗੇ ਨੇ, ਮੈਂ ਮੰਨਦਾ। ਪਰ ਗੱਲ ਇਹ ਆ ਕਿ ਚਲੋ ਉਹ ਤਾਂ ਹੈ, ਜੁਡੀਸ਼ਰੀ ਦੇ ਵਿੱਚ ਸਭ ਕੁਝ ਬੁਰਾ ਵੀ ਨਹੀਂ, ਇੰਡੀਆ ਦੇ ਵਿੱਚ ਸਭ ਕੁਝ ਚੰਗਾ ਵੀ ਨਹੀਂ ਕਿਹਾ ਜਾ ਸਕਦਾ, ਬਹੁਤ ਕੁਝ ਠੀਕ ਕਰਨ ਦੀ ਜ਼ਰੂਰਤ ਆ ਤੇ ਬਹੁਤ ਕੁਝ ਮਾੜਾ ਵੀ ਨਹੀਂ ਹੈਗਾ, ਸਭ ਕੁਝ ਰਲਵਾ ਮਿਲਵਾ। ਪਰ ਗੱਲ ਇਹ ਆ ਕਿ ਇੱਥੇ ਪੰਜਾਬ ਦੇ ਜਿਹੜੇ ਸਰਕਾਰ ਦੇ ਵਿੱਚ ਟੌਪ ਮੋਸਟ 3 ਅਫਸਰ ਨੇ, ਉਹ ਕੌਣ ਨੇ? ਜੀ ਜਿੱਥੇ ਸਿੱਖ ਬਹੁ ਗਿਣਤੀ ਚ ਨੇ, ਜਿੱਥੇ ਸਰਕਾਰ ਨੇ ਉਹ ਤੈਅ ਕਰਨੇ ਨੇ। ਐਡਵੋਕੇਟ ਜਨਰਲ ਕੌਣ ਆ? ਸਹੀ ਹੈ, ਉਹ ਕਿਹੜੀ ਸਿੱਖ ਜਥੇਬੰਦੀ ਚੋਂ ਆ ਬਈ? ਡੀਜੀਪੀ ਕਿਹੜੇ ਸਿੱਖ ਘਰਾਣੇ ਚੋਂ ਆ? ਹਾਂਜੀ, ਸਹੀ ਹੈ। ਚੀਫ ਸੈਕਟਰੀ ਕਿਹੜੇ ਸਿੱਖ ਸੰਪਰਦਾ ਚੋਂ ਆਉਂਦਾ ਬਈ? ਸਹੀ ਹੈ। ਸੋ ਗੱਲਾਂ ਇਹ ਤਾਂ ਇਦਾਂ ਦੀਆਂ ਜਿੱਦਾਂ ਜਿੰਨੀਆਂ ਮਰਜ਼ੀ ਕਰ ਲੋ ਤਾਂ ਕੋਈ ਚੱਕਰ ਨਹੀਂ ਹੈਗਾ। ਪਰ ਇਸੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਖੈਰ ਸਾਹਿਬ ਜਿਹੜੇ ਆ, ਮੇਰੇ ਖਿਆਲ ਦੇ ਨਾਲ 2017 ਚ ਉਹ ਚੀਫ ਜਸਟਿਸ ਰਹੇ ਨੇ ਇਸੇ ਸੁਪਰੀਮ ਕੋਰਟ ਜੱਜ, ਉਹ ਵੀ ਸਿੱਖ ਸਨ, ਨਾਲੇ ਕੇਨੀਆ ਦੇ ਵਿੱਚ ਬੌਰਨ ਸਨ। ਤਾਂ ਕਹਿਣ ਦਾ ਮਤਲਬ ਹੈ ਕਿ ਹੁਣ ਰਾਜਨੀਤਿਕ ਲੋੜਾਂ ਨੇ, ਰਾਜਨੀਤਿਕ ਲੋੜਾਂ ਨੇ, ਇਹਨਾਂ ਨੂੰ ਲੀਕ ਖਿੱਚ ਲੈਣੀ ਚਾਹੀਦੀ ਹੈ ਪ੍ਰਧਾਨ ਜੀ ਨੂੰ। ਜੇ ਗੱਲ ਕਰਨੀ ਹੈ ਤਾਂ ਫਿਰ ਸਿਮਰਨਜੀਤ ਸਿੰਘ ਮਾਨ ਵਾਲੀ ਲਾਈਨ ਤੇ ਆ ਜਾਓ, ਪੂਰੀ ਹਾਰਡਕੋਰ ਹੀ ਹੋਵੇ, ਫਿਰ ਦੱਬੀ ਆਓ ਕੰਮ ਜਿੱਦਾਂ ਚੱਲਦਾ ਹੈ। ਜਿਵੇਂ ਮਾਨ ਸਾਹਿਬ ਕਹਿੰਦੇ ਆ ਨਾ ਕਿ ਬਸ ਮੈਂ ਤਾਂ ਏਦਾਂ ਹੀ, ਓਦਾਂ ਫਿਰ ਤੁਸੀਂ ਵੀ ਅੜ ਜਾਓ। ਤੇ ਜਦੋਂ ਏਦਾਂ ਦੀ ਗੱਲ ਕਰਨੀ ਹੈ ਕਿ ਆਪਣੇ ਵੇਲੇ ਕੁਝ ਹੋਰ, ਅਗਲੇ ਦੇ ਵੇਲੇ ਕੁਝ ਹੋਰ, ਤਾਂ ਫਿਰ ਤੁਹਾਨੂੰ ਇਸ ਤਰ੍ਹਾਂ ਮੇਰੇ ਖਿਆਲ ਦੇ ਨਾਲ ਜਵਾਬ ਦੇਣਗੇ ਲੋਕ ਕਿ ਹਾਂ ਭਾਈ ਤੁਸੀਂ ਆਪਦੇ ਬਾਰੇ ਕੀ ਕੀਤਾ, ਜਿੱਦਾਂ ਹੁਣ ਤੁਸੀਂ ਨਾਂ ਗਣਾਏ ਸਨ ਸ਼ੁਰੂਆਤ ਦੇ ਵਿੱਚ। ਜੀ ਅੱਛਾ, ਕਿ ਮਿਨਿਸਟਰ ਸਾਹਿਬ ਦੀ ਗੱਲ ਕਰੀਏ, ਕਹਿੰਦੇ ਜੇ ਕਬਜ਼ੇ ਹੋਏ ਤਾਂ ਅਫਸਰ ਜ਼ਿੰਮੇਵਾਰ ਹੋਣਗੇ, ਨਹੀਂ ਤਾਂ ਮੰਤਰੀ ਕਿਉਂ ਨਹੀਂ? ਜੀ ਸਹੀ ਹੈ, ਬਿਲਕੁਲ। ਮੰਤਰੀ ਕਿਉਂ ਨਹੀਂ? ਜੇ ਜ਼ਿੰਮੇਵਾਰੀ ਹੈ ਤਾਂ ਫਿਰ ਮੰਤਰੀ ਕਿਉਂ ਨਹੀਂ? ਤਾਂ ਸੰਬੰਧਤ ਮਹਿਕਮੇ ਦਾ ਮੰਤਰੀ ਵੀ ਜ਼ਿੰਮੇਵਾਰ ਹੋਣਾ ਚਾਹੀਦਾ ਹੈ। ਚੀਮਾ ਸਾਹਿਬ ਇਹ ਗੱਲ ਕਹਿ ਰਹੇ ਕਿ ਜ਼ਮੀਨ ਕਮਜ਼ੋਰ ਵਾਲਿਆਂ ਦੀ ਮਦਦਗਾਰ ਜੋ ਵੀ ਹੋਣਗੇ ਉਹਨਾਂ ਤੇ ਕਾਰਵਾਈ ਹੋਊਗੀ, ਹਰ ਇੱਕ ਮਹਿਕਮੇ ਚ ਅਫਸਰ ਲਾਏ ਜਾਣਗੇ ਤੇ ਮਤਲਬ ਕਿ ਉਹਨਾਂ ਅਫਸਰਾਂ ਦੀ ਜਿਹੜੀ ਹੈ ਜ਼ਿੰਮੇਵਾਰੀ ਹੋਏਗੀ ਕਿ ਜੇ ਕਬਜ਼ੇ ਹੋਏ ਤਾਂ। ਗੱਲ ਇਹ ਆ ਕਿ ਫਿਰ ਜੇ ਮੰਨ ਲਓ ਜਿਵੇਂ ਪਟਿਆਲੇ ਦੇ ਵਿੱਚ ਹੋਇਆ ਸੀਗਾ ਇੰਸੀਡੈਂਟ, ਤਾਂ ਫਿਰ ਉਹਦੇ ਵਿੱਚ ਇਹੀ ਤੇ ਗੱਲ ਸੀਗੀ ਕਿ ਫਿਰ ਉੱਥੇ ਚੀਫ ਮਿਨਿਸਟਰ ਜ਼ਿੰਮੇਵਾਰ ਕਿਉਂ ਨਹੀਂ ਹੈ? ਹੋਮ ਮਿਨਿਸਟਰੀ ਜਿਹਦੇ ਕੋਲ ਹੈ ਉਹ ਜ਼ਿੰਮੇਵਾਰ ਕਿਉਂ ਨਹੀਂ ਹੋ ਸਕਦਾ? ਉਹ ਤਾਂ ਜ਼ਿੰਮੇਵਾਰ ਨਹੀਂ ਹੋਏਗਾ। ਤਾਂ ਖੈਰ ਚਲੋ ਚੰਗੀ ਗੱਲ ਹੈ, ਜ਼ਿੰਮੇਵਾਰੀ ਆਪੋ ਆਪਣੀ ਨਿਭਾਓ ਜਿੱਦਾਂ ਕਿੱਦਾਂ ਵੀ ਆ। ਤੇ ਜਿਨ੍ਹਾਂ ਨੇ ਕਬਜ਼ੇ ਕਰਵਾਏ ਨੇ ਪਹਿਲਾਂ ਤਾਂ ਉਹਨਾਂ ਨੂੰ ਫੜੋ ਨਾ, ਅਫਸਰਾਂ ਨੂੰ, ਜਿਨ੍ਹਾਂ ਨੇ ਅਦਾਲਤੀ ਹੁਕਮਾਂ ਦੇ ਬਾਵਜੂਦ ਕਬਜ਼ੇ ਛੁਡਾਈ ਨਹੀਂ, ਪਹਿਲਾਂ ਉੱਤੇ ਉਹਨਾਂ ਨੂੰ ਫੜੋ ਨਾ। ਤੇ ਪਹਿਲਾਂ ਤੇ ਉਹਨਾਂ ਨੂੰ ਫੜੋ ਕਿ ਜਿਹੜੇ ਤੁਹਾਡੇ ਤੋਂ ਰਾਜ ਸਭਾ ਦੀ ਮੈਂਬਰੀ ਵੀ ਲੈ ਗਏ ਤੇ ਜ਼ਮੀਨ ਉਹਨਾਂ ਦੇ ਨਾਮ ਵੀ ਬੋਲਦੀ ਆ। ਹਾਂ ਬਿਲਕੁਲ। ਕੁਝ ਮਿਸਾਲੀ ਕੰਮ ਪੇਸ਼ ਕਰੋਗੇ ਤਾਂ ਅਫਸਰ ਆਪਣੇ ਆਪ ਹੀ ਝਿਜਕਣਗੇ, ਆਪਣੇ ਆਪ ਹੀ ਡਰਨਗੇ। ਜੀ ਮਿੰਟੂ ਜੀ, ਇਹਨਾਂ ਅਹਿਮ ਖਬਰਾਂ ਤੇ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ ਜੀ। ਸੋ ਸਰੋਤਿਓ, ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਗਾ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਪ੍ਰੋਗਰਾਮ ਦੇ ਵਿੱਚ ਵੇਲਾ ਹੋ ਚੱਲਾ ਇੱਕ ਛੋਟੀ ਜਿਹੀ ਬ੍ਰੇਕ ਦੇ ਲਈ ਰੁਕਣ ਦਾ। ਤੁਸੀਂ ਕਿਤੇ ਨਾ ਜਾਇਓ, ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਅਸੀਂ ਹੁਣੇ ਪਰਤਾਂਗੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਵੀ ਕੁਝ ਹੋਰ ਅਹਿਮ ਖਬਰਾਂ ਤੇ ਆਪਾਂ ਕਰਾਂਗੇ ਚਰਚਾ। ਸੋ ਮਿਲਦੇ ਹਾਂ ਜੀ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਪ੍ਰੋਗਰਾਮ ਦੇ ਵਿੱਚ ਅੱਗੇ ਵਧਾਂਗੇ, ਕੁਝ ਹੋਰ ਅਹਿਮ ਖਬਰਾਂ ਤੇ ਆਪਾਂ ਕਰਾਂਗੇ ਚਰਚਾ। ਸ਼ੁਰੂਆਤ ਕਰਦੇ ਹਾਂ ਐਸਡੀਐਮ ਮੁਕੇਰੀਆਂ ਤੋਂ। ਐਸਡੀਐਮ ਮੁਕੇਰੀਆਂ ਨੇ ਜਾਲੀ ਨੰਬਰ ਵਾਲੀ ਜਿਪਸੀ ਤੇ ਆਜ਼ਾਦੀ ਦਿਵਸ ਮੌਕੇ ਪਰੇਡ ਤੋਂ ਸਲਾਮੀ ਲਈ। ਜੀ ਹਾਂ, ਲੋਕਾਂ ਨੂੰ ਨਿਯਮਾਂ ਦਾ ਪਾਠ ਪੜਾਉਣ ਵਾਲੇ, ਲੋਕਾਂ ਦੇ ਚਲਾਨ ਕੱਟਣ ਵਾਲੇ ਅਤੇ ਹੋਰ ਕਈ ਕਾਨੂੰਨ ਲੋਕਾਂ ਤੇ ਜ਼ਬਰੀ ਵੀ ਲਾਗੂ ਕਰਨ ਵਾਲੇ ਅਫਸਰਸ਼ਾਹੀ ਦਾ ਹਿੱਸਾ ਐਸਡੀਐਮ ਅਤੇ ਡੀਐਸਪੀ ਮੁਕੇਰੀਆਂ ਨੇ ਆਜ਼ਾਦੀ ਦਿਵਸ ਮੌਕੇ ਪਰੇਡ ਤੋਂ ਸਲਾਮੀ ਲੈਣ ਵੇਲੇ ਕਥਿਤ ਜਾਲੀ ਨੰਬਰ ਵਾਲੀ ਜਿਪਸੀ ਦੀ ਸਵਾਰੀ ਕੀਤੀ। ਜਿਪਸੀ ਤੇ ਲੱਗਿਆ ਨੰਬਰ ਬਜਾਜ ਚੇਤਕ ਸਕੂਟਰ ਦਾ ਦੱਸਿਆ ਗਿਆ, ਜਿਹੜਾ ਕਿ ਪਟਿਆਲਾ ਦੇ ਆਰਟੀਏ ਦਫ਼ਤਰ ਦੇ ਵਿੱਚ ਕਿਸੇ ਵਿਅਕਤੀ ਦੇ ਨਾਮ ਤੇ ਰਜਿਸਟਰਡ ਹੈ। ਪਤਾ ਲੱਗਿਆ ਕਿ ਇਹ ਜਿਪਸੀ ਪੁਲਿਸ ਦੇ ਸਾਬਕਾ ਮੁਲਾਜ਼ਮ ਦੀ ਹੈ, ਜਿਹੜੀ ਕਿ ਕਈ ਗਣਤੰਤਰ ਦਿਵਸ ਤੇ ਆਜ਼ਾਦੀ ਦਿਵਸ ਮੌਕੇ ਪ੍ਰਸ਼ਾਸਨ ਵੱਲੋਂ ਮੰਗੀ ਜਾਂਦੀ ਹੈ। ਇਸ ਮਾਮਲੇ ਦੇ ਵਿੱਚ ਐਸਡੀਐਮ ਮੁਕੇਰੀਆਂ ਅਤੇ ਡੀਐਸਪੀ ਮੁਕੇਰੀਆਂ ਕੋਈ ਵੀ ਜਵਾਬ ਦੇਣ ਤੋਂ ਹੁਣ ਟਾਲਾ ਵੱਟ ਰਹੇ ਨੇ। ਜਵਾਬ ਕੀ ਦੇਣ? ਪਤਾ ਲੱਗਿਆ ਹੈ ਕਿ ਸ਼ਹਿਰ ਦੇ ਆਰੀਆ ਸਕੂਲ ਦੇ ਵਿੱਚ ਕਰਵਾਏ ਗਏ ਆਜ਼ਾਦੀ ਦਿਵਸ ਸਮਾਗਮ ਦੇ ਵਿੱਚ ਸਲਾਮੀ ਲੈਣ ਦੇ ਲਈ ਐਸਡੀਐਮ ਮੁਕੇਰੀਆਂ ਕਮਲਜੀਤ ਸਿੰਘ ਵੱਲੋਂ ਜਿਪਸੀ PB 11J0011 ਦੀ ਵਰਤੋਂ ਕੀਤੀ ਗਈ ਸੀ। ਇਹ ਨੰਬਰ ਅਪ੍ਰੈਲ 1997 ਮਾਡਲ ਇੱਕ ਬਜਾਜ ਚੇਤਕ ਸਕੂਟਰ ਦਾ ਦੱਸਿਆ ਗਿਆ, ਜਿਸ ਦੀ ਆਰਸੀ ਹਾਲੇ ਚੱਲ ਰਹੀ ਹੈ। ਇਹ ਨੰਬਰ ਪਟਿਆਲਾ ਦੇ ਆਰਟੀਏ ਦਫ਼ਤਰ ਵਿਖੇ ਮੌਜੂਦਾ ਸਮੇਂ ਦੇ ਵਿੱਚ ਵੀ ਰਜਿਸਟਰਡ ਹੈ। ਪਤਾ ਇਹ ਵੀ ਲੱਗਿਆ ਕਿ ਜਿਪਸੀ ਸਾਬਕਾ ਪੁਲਿਸ ਮੁਲਾਜ਼ਮ ਦੀ ਹੈ, ਜਿਹੜੀ ਕਿ ਪਿਛਲੇ ਲੰਬੇ ਸਮੇਂ ਤੋਂ ਗਣਤੰਤਰ ਦਿਵਸ ਅਤੇ ਆਜ਼ਾਦੀ ਸਮਾਗਮਾਂ ਮੌਕੇ ਉਧਾਰੀ ਮੰਗੀ ਜਾਂਦੀ ਹੈ, ਪਰ ਕਦੇ ਵੀ ਪ੍ਰਸ਼ਾਸਨ ਨੇ ਮੁਫਤ ਦੇ ਵਿੱਚ ਮਿਲਦੀ ਇਸ ਗੱਡੀ ਦੇ ਕਾਗਜ਼ਾਤ ਚੈੱਕ ਹੀ ਨਹੀਂ ਕੀਤੇ। ਆਰਟੀਏ ਪਟਿਆਲਾ ਬਬਨਦੀਪ ਸਿੰਘ ਨੇ ਕਿਹਾ ਕਿ PB 11J0011 ਨੰਬਰ ਬਜਾਜ ਚੇਤਕ ਸਕੂਟਰ ਦਾ ਹੈ, ਜਿਹੜਾ ਕਿ ਸਤਵਿੰਦਰ ਸਿੰਘ ਦੇ ਨਾਮ ਤੇ ਪਟਿਆਲਾ ਦੇ ਵਿੱਚ ਰਜਿਸਟਰਡ ਹੈ। ਐਸਡੀਐਮ ਮੁਕੇਰੀਆਂ ਕਮਲਜੀਤ ਸਿੰਘ ਨੇ ਕਿਹਾ ਕਿ ਇਸ ਬਾਰੇ ਉਹਨਾਂ ਨੂੰ ਪਤਾ ਨਹੀਂ ਹੈ ਕਿ ਜਿਪਸੀ ਕਿਸ ਦੀ ਹੈ। ਜਾਲੀ ਨੰਬਰ ਪਲੇਟ ਵਾਲੀ ਜਿਪਸੀ ਦੀ ਵਰਤੋਂ ਪ੍ਰਸ਼ਾਸਨ ਵੱਲੋਂ ਕਰਨ ਤੇ ਉਹਨਾਂ ਨੇ ਫੋਨ ਕੱਟ ਦਿੱਤਾ ਸੀ। ਡੀਐਸਪੀ ਮੁਕੇਰੀਆਂ ਕੁਲਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਸਰਕਾਰ ਵੱਲੋਂ ਅਜਿਹੇ ਸਮਾਗਮਾਂ ਮੌਕੇ ਜਿਪਸੀ ਮੁਹੱਈਆ ਨਹੀਂ ਕਰਵਾਈ ਗਈ, ਇਸੇ ਲਈ ਇਹ ਕਿਸੇ ਜਾਣਕਾਰ ਕੋਲੋਂ ਸਮਾਗਮ ਦੇ ਲਈ ਸੀ। ਉਹਨਾਂ ਸਪਸ਼ਟ ਕੀਤਾ ਕਿ ਜਿਪਸੀ ਤੇ ਜਾਲੀ ਨੰਬਰ ਹੋਣ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਤੇ ਮਾਮਲੇ ਦੀ ਉਹ ਜਾਂਚ ਕਰਨਗੇ। ਜਾਂਚ ਕੀ ਕਰਨਗੇ? ਜਿਨ੍ਹਾਂ ਦਾ ਕੰਮ ਹੀ ਜਾਂਚ ਕਰਨਾ ਹੈ, ਕਾਗਜ਼ਾਤ ਚੈੱਕ ਕਰਨਾ, ਉਹ ਆਪ ਜਾਲੀ ਜਿਹੜੇ ਨੰਬਰ ਲੱਗੇ ਨੇ ਵਾਹਨ ਜਿਪਸੀ ਮੋਟਰਸਾਈਕਲ ਜਿਨ੍ਹਾਂ ਉਹਨਾਂ ਦੇ ਚੜੇ ਫਿਰਦੇ, ਉਹਨਾਂ ਨੇ ਜਾਂਚ ਕੀ ਕਰਨੀ? ਖੈਰ, ਖਬਰਾਂ ਬੜੀਆਂ ਨੇ ਜਿਹੜੀਆਂ ਆਜ਼ਾਦੀ ਦਿਵਸ ਦੇ ਮੌਕੇ ਆ ਰਹੀਆਂ ਨੇ। ਹੋਇਆ ਕਿ ਸਰਦੂਲਗੜ੍ਹ ਦੇ ਵਿੱਚ ਜਦੋਂ ਇੱਕ ਸਨਮਾਨ ਪੱਤਰ ਦਿੱਤਾ ਗਿਆ ਮੈਡੀਕਲ ਅਫਸਰ ਨੂੰ, ਤਾਂ ਉਹਨੇ ਸਨਮਾਨ ਪੱਤਰ ਲੈ ਕੇ ਪ੍ਰਸ਼ਾਸਨ ਦੇ ਸਾਹਮਣੇ ਫਾੜ ਦਿੱਤਾ। ਖਬਰ ਦਾ ਮਜ਼ਮੂਨ ਇਹ ਹੈ ਕਿ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਬਲਰਾਜ ਸਿੰਘ ਮੈਮੋਰੀਅਲ ਯੂਨੀਵਰਸਿਟੀ ਕਾਲਜ ਸਰਦੂਲਗੜ੍ਹ ਵਿਖੇ ਮਨਾਈ ਗਈ। ਇਸੇ ਦੌਰਾਨ ਉਪ ਮੰਡਲ ਮੈਜਿਸਟ੍ਰੇਟ ਪੂਨਮ ਸਿੰਘ ਨੇ ਝੰਡਾ ਲਹਿਰਾਇਆ। ਵੱਖ-ਵੱਖ ਖੇਤਰਾਂ ਦੇ ਵਿੱਚ ਚੰਗੇ ਕਾਰਜ ਕਰਨ ਵਾਲੇ ਅਧਿਕਾਰੀਆਂ, ਕਰਮਚਾਰੀਆਂ, ਮੁਲਾਜ਼ਮਾਂ, ਸਮਾਜ ਸੇਵੀ ਅਤੇ ਵਿਦਿਅਕ ਸੰਸਥਾਵਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੈਡੀਕਲ ਅਫਸਰ ਝੁਨੀਰ ਨੂੰ ਸਨਮਾਨ ਦਿੱਤਾ ਗਿਆ ਤਾਂ ਉਹਨਾਂ ਨੇ ਸਟੇਜ ਤੇ ਉਤਰਦੇ ਹੀ ਆਪਣਾ ਸਨਮਾਨ ਪੱਤਰ ਫਾੜ ਕੇ ਟੁਕੜੇ-ਟੁਕੜੇ ਕਰਕੇ ਪ੍ਰਸ਼ਾਸਨ ਦੇ ਸਾਹਮਣੇ ਸੁੱਟ ਕੇ ਆਪਣਾ ਰੋਸ ਜਤਾਇਆ ਅਤੇ ਉੱਥੋਂ ਤੁਰੰਤ ਚਲੇ ਗਏ। ਇਸ ਸੰਬੰਧੀ ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਰਾਜਨੀਤਿਕ ਅਤੇ ਕੁਝ ਦੂਜੇ ਵਿਅਕਤੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨ ਦਿੱਤਾ ਗਿਆ, ਪਰ ਕਰੋਨਾ ਕਾਲ ਦੇ ਦੌਰਾਨ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਲੋਕਾਂ ਅਤੇ ਸਮਾਜ ਲਈ ਕੰਮ ਕਰਨ ਵਾਲੇ ਸਿਹਤ ਵਿਭਾਗ ਦੇ ਅਫਸਰ ਅਤੇ ਕਰਮਚਾਰੀਆਂ ਨੂੰ ਸਕੂਲੀ ਬੱਚਿਆਂ ਵਾਂਗ ਇਕੱਠੇ ਸੱਦ ਕੇ ਇਕੱਠ ਦੇ ਰੂਪ ਦੇ ਵਿੱਚ ਇਹ ਸਨਮਾਨ ਦਿੱਤਾ ਗਿਆ, ਜਿਸ ਨੂੰ ਮੈਡੀਕਲ ਅਫਸਰ ਨੇ ਆਪਣੀ ਤੋਹੀਨ ਅਤੇ ਅਪਮਾਨ ਸਮਝਦਿਆਂ ਆਪਣਾ ਸਨਮਾਨ ਤੁਰੰਤ ਫਾੜ ਕੇ ਉੱਥੇ ਸੁੱਟ ਦਿੱਤਾ ਤੇ ਮੌਕੇ ਤੋਂ ਚਲੇ ਗਏ। ਸੋ ਕਈ ਬੰਦੇ ਹੁੰਦੇ ਆ, ਹਰੇਕ ਸਿਸਟਮ ਦੇ ਵਿੱਚ ਕਈ ਬੰਦੇ ਹੁੰਦੇ ਆ ਜਿਨ੍ਹਾਂ ਦੇ ਬੈਕਬੋਨ ਹੁੰਦੀ ਹੈ, ਜਿਨ੍ਹਾਂ ਦੇ ਰੀੜ੍ਹ ਦੀ ਹੱਡੀ ਹੁੰਦੀ ਹੈ। ਰੀੜ੍ਹ ਦੀ ਹੱਡੀ ਤੋਂ ਮਤਲਬ ਕਿ ਆਪਣੀ ਗੱਲ ਤੇ ਆਪਣੀ ਸਹੀ ਸਮੇਂ ਤੇ ਸਹੀ ਸਟੈਂਡ ਲੈਣ ਦਾ ਉਹ ਮਾਦਾ ਰੱਖਦੇ ਆ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਅਫਸਰਸ਼ਾਹੀ ਦੇ ਵਿੱਚ, ਚਾਹੇ ਉਹ ਪੁਲਿਸ ਵਿਭਾਗ ਦੀ ਹੈ, ਚਾਹੇ ਲੋਕਲ ਪ੍ਰਸ਼ਾਸਨ ਦੀ ਅਫਸਰਸ਼ਾਹੀ ਹੈ, ਚਾਹੇ ਉਹ ਸਿਹਤ ਵਿਭਾਗ ਦੀ ਅਫਸਰਸ਼ਾਹੀ ਹੈ, ਚਾਹੇ ਉਹ ਸਕੂਲਾਂ ਦੀ ਅਫਸਰਸ਼ਾਹੀ ਹੈ, ਉਹਨਾਂ ਦੇ ਵਿੱਚ ਹਰ ਤਰ੍ਹਾਂ ਦੇ ਅਫਸਰ ਨੇ ਜਿਹੜੇ ਕੁਰਸੀਆਂ ਤੋੜਦੇ ਨੇ। 10 ਵਜੇ ਆਉਂਦੇ ਨੇ, 11 ਵੱਜਣ ਦੀ ਵੇਟ ਕਰਦੇ ਨੇ, 11 ਵੱਜ ਗਏ, ਚਾਹ ਚੂ ਪੀ ਲਈ,
ਮੁੜ ਕੇ 1-2 ਵਜੇ ਦੀ ਖਾਣੇ ਦੀ ਵੇਟ ਕਰੀ ਜਾਣਗੇ ਕਿ ਕਦੋਂ 12:30 ਵੱਜਣ, 1 ਵਜੇ ਤੇ ਕੁਰਸੀਆਂ ਤੋਂ ਉੱਠ ਕੇ ਹੱਥ ਹੁੱਥ ਧੋਈਏ ਤੇ ਉਦੋਂ ਬਾਅਦ ਚਲੋ ਲੰਚ ਟਾਈਮ ਲਈ ਚੱਲ ਗਏ। ਲੰਚ ਟਾਈਮ ਹੋ ਗਿਆ, ਲੰਚ ਟਾਈਮ ਤੋਂ ਬਾਅਦ 2-2:30 ਵਾਲੀ ਚਾਹ ਦਾ ਟਾਈਮ ਹੋ ਗਿਆ, 2:30 ਵਾਲੀ ਚਾਹ ਪੀ ਲਈ, ਲੋਕ ਖਿੜਕੀਆਂ ਦੇ ਵਿੱਚ ਖੜੇ ਆ, ਪਰ ਅਫਸਰ ਸਾਹਿਬ ਜਿਹੜੇ ਆ, ਕੋਈ ਵੀ ਹੇਠਲੇ ਤਬਕੇ ਦਾ ਮੁਲਾਜ਼ਮ ਲੈ ਲਓ, ਉਹ WhatsApp ਗਰੁੱਪ ਚੈੱਕ ਕਰ ਰਿਹਾ, ਕਿਹੜੇ ਮਿੱਤਰ ਨੇ ਕੀ ਭੇਜਿਆ, ਕਿਹੜੇ ਨੇ ਬਰਥਡੇ ਵਿਸ਼ ਕੀਤਾ ਹੈ, ਕਿਹੜੇ ਨੇ ਐਨੀਵਰਸਰੀ ਵਿਸ਼ ਕੀਤੀ ਹੈ। ਚਲੋ ਜੀ, ਕਰਦੇ ਕਰਾਉਂਦੇ ਫੋਨ ਦਾ ਲੋਕ ਲੂਕ ਬੰਦ ਕਰਦੇ, ਵੱਜ ਗਏ 3:30 ਤੇ ਅਫਸਰ ਸਾਹਿਬ ਹੁਣ ਮਾੜਾ ਜਿਹਾ ਰੈਸਟਰੂਮ ਚਲੇ ਗਏ ਤੇ ਉਸ ਤੋਂ ਬਾਅਦ ਵੱਜ ਗਏ 4 ਤੇ 4 ਤੋਂ ਬਾਅਦ ਲੋਕਾਂ ਨੂੰ ਕਹਿੰਦੇ ਜੀ ਇਹ ਤਾਂ ਕੰਮ ਕੱਲ ਨੂੰ ਹੋਊਗਾ। ਤੇ ਆਪਣੇ ਵਰਗਾ ਮਾਤੜ ਫਿਰ ਪੁੱਛ ਕੇ ਕਲਰਕ ਤੋਂ 5-7 ਦਿਨੀ ਤਾਂ ਗੇੜੇ ਲਾਉਂਦਾ, ਬੱਸ ਦਾ ਕਿਰਾਇਆ ਲਾਉਂਦਾ ਵਿਚਾਰਾ, ਜਾਂ 100 ਰੁਪਏ ਵਾਲਾ ਤੇਲ ਪੈਟਰੋਲ ਪਵਾ ਕੇ ਮੋਟਰਸਾਈਕਲ ਤੇ ਜਾਂਦਾ ਮਾਤੜ, ਤੇ ਫਿਰ ਕਲਰਕ ਨੂੰ ਪੁੱਛਦਾ ਯਾਰ ਅਫਸਰ ਕੰਮ ਕਿਵੇਂ ਕਰੂਗਾ? ਉਹ ਕਹਿੰਦਾ ਬਈ ਐਂ ਨਹੀਂ ਕਰਦਾ, ਇਹ ਤਾਂ ਥੋੜਾ ਜਿਹਾ ਗਾਂਧੀ ਸਾਹਿਬ ਦੇ ਦਰਸ਼ਨ ਕਰਾਉਣੇ ਪੈਣਗੇ। ਇਹ ਹੈ ਭ੍ਰਿਸ਼ਟਾਚਾਰੀ ਦੇ ਰਾਹ। ਸੋ ਪਰ ਚੰਗੀ ਗੱਲ ਹੈ ਕਿ ਦੇਖੋ, ਸਿਹਤ ਜਿਹੜੇ ਵਿਭਾਗ ਦੇ ਕਰਮਚਾਰੀ ਆ ਨਾ, ਅਫਸਰ, ਉਹਨਾਂ ਨੇ ਵਾਕਈ ਆਪਣੀ ਜਾਨ ਹੂਲ ਕੇ ਲੋਕਾਂ ਦੀ ਸੇਵਾ ਕੀਤੀ ਹੈ। ਬਥੇਰੇ ਇਹੋ ਜਿਹੇ ਵੀ ਹੈ ਪੰਜਾਬ ਦੇ ਵਿੱਚ, ਆਪਾਂ ਘੁਟਾਲੇ ਸ਼ੇਅਰ ਕਰਦੇ ਰਹੇ ਹਾਂ ਪੰਜਾਬੀ ਰੇਡੀਓ USA ਤੇ, ਜਿਨ੍ਹਾਂ ਨੇ ਜਿਹੜੀਆਂ ਦਵਾਈਆਂ ਮਿਲਦੀਆਂ ਸੀ, ਬੁਪਰੀਨੋਰਫਿਨ ਦਾ ਘੁਟਾਲਾ ਤੁਹਾਨੂੰ ਸਾਰਿਆਂ ਨੂੰ ਯਾਦ ਹੀ ਹੋਣਾ, ਵੀ ਦਵਾਈਆਂ ਵਿਚਾਰੇ ਅਮਲੀਆਂ ਲਈ ਆਉਂਦੀਆਂ ਸੀ ਗੋਲੀਆਂ, ਤੇ ਉਹ ਆਪ ਹੀ ਲੱਦਾ ਪਲੱਦੀ ਕਰੀ ਗਏ, ਇੱਧਰੋਂ ਉੱਧਰ ਤੇ ਉੱਧਰ ਉੱਧਰ ਵੇਚੀ ਗਏ। ਸੋ ਇਹੋ ਜਿਹੇ ਵੀ ਹੈਗੇ ਨੇ, ਪਰ ਆਹ ਵੀ ਅਫਸਰ ਨੇ ਜਿਹੜੇ ਕਹਿੰਦੇ ਨੇ ਕਿ ਯਾਰ ਅਸੀਂ ਲੋਕਾਂ ਦੀ ਸੇਵਾ ਕੀਤੀ ਹੈ, ਸਾਨੂੰ ਤੁਸੀਂ ਐਂ ਸਾਰਾ ਇਕੱਠ ਸੱਦ ਕੇ ਤੇ ਇੱਕ ਫਾਰਮੈਲਿਟੀ ਜੀ ਕਰਤੀ, ਜਦ ਕਿ ਜਿਹੜੇ ਊਈਂ ਬੰਦੇ ਹੁੰਦੇ ਆ, ਜਿਨ੍ਹਾਂ ਦੀ ਜਥੇਬੰਦੀ ਦੇ ਵਿੱਚ 1-2 ਮੇਰੇ ਵਰਗੇ ਵੇਲੜ ਰੱਖੇ ਹੁੰਦੇ ਆ, ਤੇ ਉਹਨਾਂ ਨੂੰ ਕਹਿੰਦੇ ਯਾਰ ਐਂ ਕਰੋ, ਜਿੱਦੇ ਕੋਈ ਕੈਮਰੇ ਕੁਮਰੇ ਵਾਲੇ ਮੀਡੀਆ ਵਾਲੇ 4 ਇਕੱਠੇ ਕਰਿਓ ਤੇ ਆਪਾਂ ਨਾ ਇੱਥੋਂ 10 ਕੁ ਜਿਹੜੇ ਆ ਪ੍ਰਸ਼ਾਦੇ ਫੜ ਲਾਂਗੇ, 3-4 ਦਾਲਾਂ ਤੇ 1-2 ਖੀਰੇ ਚੀਰ ਕੇ ਤੇ ਆਪਾਂ ਲੰਗਰ ਛਕਾ ਦਾਂਗੇ ਜਿਹੜੇ ਫੁੱਟਪਾਥ ਦੇ ਬੈਠੇ ਆ, ਚਲੋ ਉਹਦੇ ਉਸ ਤੇ ਫਿਰ ਨਾਲ ਪੱਤਰਕਾਰਾਂ ਨੂੰ ਚਾਹ ਪਾਣੀ ਪਿਆ ਦਾਂਗੇ, ਤੇ 20 ਕੁ ਬੰਦੇ ਕਰਕੇ ਇਕੱਠੇ, ਤੇ ਫਿਰ ਅਗਲੇ ਦਿਨ ਉੱਥੇ ਜਿਹੜੀਆਂ 25-30 ਅਖਬਾਰਾਂ ਉਹਨਾਂ 'ਚ ਲੱਗ ਜਾਣੀਆਂ ਫੋਟੋਆਂ, ਤੇ ਜਦੋਂ ਫੋਟੋਆਂ ਤੜਕੇ ਉੱਠ ਕੇ ਅਫਸਰ ਸਾਹਿਬ ਨੇ ਚੱਕਿਆ ਅਖਬਾਰ, ਬੱਲੇ 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 ਕਿਆ ਬਾਤ ਹੈ ਬਈ, ਆਹ ਜਥੇਬੰਦੀ ਵਾਲੇ ਤਾਂ ਯਾਰ 45-46 ਡਿਗਰੀ ਟੈਂਪਰੇਚਰ ਦੇ ਵਿੱਚ ਵੀ ਸੇਵਾ ਕਰੀ ਜਾਂਦੇ ਆ। ਤੇ ਚਲੋ ਇਹ ਸ਼ਾਰਟਕੱਟ ਹੈ ਜੀ ਸਰਕਾਰੀ ਸਨਮਾਨ ਲੈਣ ਦਾ, ਪਰ ਜਿਨ੍ਹਾਂ ਨੇ ਸੇਵਾ ਕਰਨੀ ਹੈ ਉਹਨਾਂ ਨੂੰ ਸਰਕਾਰੀ ਸਨਮਾਨਾਂ ਨਾਲ ਕੋਈ ਤਾਲੁਕਾਤ ਨਹੀਂ। ਉਹ ਕਰਦੇ ਨੇ, ਉਹ ਰਾਤ ਦੇ 2:30 3-3 ਵਜੇ ਵੀ ਲੱਗੇ ਰਹਿੰਦੇ ਨੇ। ਗੁਰਦੁਆਰਾ ਸਾਹਿਬਾਨ ਦੇ ਵਿੱਚ ਤੁਸੀਂ ਜਾਓ, ਲੋਕ ਲੱਗੇ ਨੇ, ਕਿਤੇ ਵੀ ਕਿਸੇ ਵੀ ਧਾਰਮਿਕ ਸਥਾਨ ਤੇ ਚਲੇ ਜਾਓ, ਲੋਕ ਲੱਗੇ ਨੇ। ਉਹਨਾਂ ਨੇ ਕਿਸੇ ਸਨਮਾਨ ਪੱਤਰ ਦੀ ਖਾਤਰ ਥੋੜ੍ਹਾ ਸੇਵਾ ਕਰਦੇ, ਉਹ ਆਪਣੀ ਅੰਦਰ ਦੀ ਖਾਤਰ ਸੇਵਾ ਕਰਦੇ ਕਿ ਅਸੀਂ ਆਪਣਾ ਜਿਹੜਾ ਮਾਨਸਿਕ ਸੰਤੁਸ਼ਟੀ ਲਈ। ਸੋ ਪਰ ਅਸੀਂ ਕਿਉਂਕਿ ਉੱਥੇ ਦੇਖਿਆ ਸਾਰਾ ਕੁਛ, ਸਾਰੇ ਸ਼ਾਰਟਕੱਟਾਂ ਦੇ ਦਰਸ਼ਨ ਉੱਥੇ ਕੀਤੇ ਆ, ਤਾਂ ਉਹ ਫਿਰ ਕੀ ਹੋਇਆ ਕਿ ਇਸ ਅਫਸਰ ਨੂੰ ਗੁੱਸਾ ਤਾਂ ਆਇਆ ਜਿਹਨੇ ਸਨਮਾਨ ਪੱਤਰ ਪਾੜਿਆ। ਉਹ ਕਹਿੰਦੇ ਕਿ ਜਿਹੜੇ ਲੋਕ ਇਸ ਤਰ੍ਹਾਂ ਜਿਨ੍ਹਾਂ ਦੇ ਰਾਜਨੀਤਿਕ ਸੰਬੰਧ ਵੀ ਨੇ ਜਾਂ ਪ੍ਰਸ਼ਾਸਨ ਦੇ ਨੇੜਲੇ ਨੇ, ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਇਕੱਲੇ-ਇਕੱਲੇ ਨੂੰ ਸੱਦ ਕੇ ਸਨਮਾਨ ਦਿੱਤਾ ਗਿਆ। ਪਰ ਅਸੀਂ ਕਰੋਨਾ ਕਾਲ ਵੇਲੇ ਲੋਕਾਂ ਦੀ ਸੇਵਾ ਕੀਤੀ, ਜਾਨ ਦੀ ਪਰਵਾਹ ਨਹੀਂ ਕੀਤੀ ਤੇ ਦਿਨ-ਰਾਤ ਕੰਮ ਕੀਤਾ। ਸਾਨੂੰ ਕਹਿੰਦੇ ਆ ਜਾਓ 30-40 ਬੰਦੇ ਇਕੱਠੇ ਤੇ ਆ ਜਾਓ ਸਟੇਜ ਤੇ ਤੁਹਾਨੂੰ ਸਨਮਾਨ ਪੱਤਰ ਦਿੰਦੇ ਹਾਂ। ਸੋ ਇਹ ਪਾਰਸ਼ੈਲਿਟੀ ਹੈ। ਸਹੀ ਤਾਂ ਗੱਲ ਇਹ ਹੈ ਕਿ ਜਿਹੜਾ ਬੰਦਾ ਜਿੰਨੀ ਕੁ ਸੇਵਾ ਕਰ ਰਿਹਾ, ਜਿੰਨਾ ਕੁ ਪ੍ਰਸ਼ਾਸਨ ਦੇ ਵਿੱਚ ਵਧੀਆ ਕੰਮ ਕਰ ਰਿਹਾ, ਉਹ ਓਨੇ ਜਿੰਨੀ ਡਿਜ਼ਰਵ ਕਰਦਾ, ਉਹਨੂੰ ਓਨੀ ਰਿਸਪੈਕਟ ਮਿਲਣੀ ਚਾਹੀਦੀ ਹੈ। ਤਨਖਾਹ ਕੰਮ ਦੀ ਮਿਲ ਜਾਂਦੀ ਹੁੰਦੀ, ਤਨਖਾਹ ਕੰਮ ਕਰਨ ਦੀ, ਹਾਜ਼ਰ ਹੋਣ ਦੀ ਤਨਖਾਹ ਹੁੰਦੀ ਹੈ ਹਮੇਸ਼ਾ। ਜਦਕਿ ਜਿਹੜੀ ਤੁਸੀਂ ਰਿਸਪੈਕਟ ਕਮਾਉਣੇ ਆ ਕਿਸੇ ਵੀ ਅਦਾਰੇ ਦੇ ਵਿੱਚ ਰਹਿ ਕੇ, ਕਿਸੇ ਵੀ ਅਫਸਰ ਨੂੰ ਦਿੰਦੇ ਆ ਤੁਸੀਂ, ਤਾਂ ਉਹ ਉਹਦੇ ਕੰਮ ਕਰਨ ਦੇ ਤਰੀਕੇ ਨਾਲ ਦਿੱਤੀ ਜਾਂਦੀ ਹੈ। ਸੋ ਖੈਰ, ਆਪਾਂ ਜ਼ਿਆਦਾ ਨਾ ਇਸ ਖਬਰ ਵੱਲ ਜਾਈਏ ਤੇ ਹੋਰ ਵੀ ਖਬਰਾਂ ਕਾਫੀ ਨੇ, ਉਹਨਾਂ ਵੱਲ ਵੱਧਦੇ ਹਾਂ। ਬਿਲਕਿਸ ਬਾਨੋ ਕੇਸ ਦੇ ਦੋਸ਼ੀਆਂ ਦੀ ਰਿਹਾਈ ਤੋਂ ਇੱਕ ਦਿਨ ਬਾਅਦ ਕਾਂਗਰਸੀ ਆਗੂ ਮਨੀਸ਼ ਤਿਵਾੜੀ ਨੇ ਸਿੱਖ ਕੈਦੀਆਂ ਦਾ ਮਾਮਲਾ ਉਠਾਇਆ ਅਤੇ ਕੈਦੀਆਂ ਦੀ ਮਾਫੀ ਨੀਤੀ ਦੀ ਪਰਿਭਾਸ਼ਾ ਦੇ ਵਿੱਚ ਇਕਸਾਰਤਾ ਦੀ ਮੰਗ ਕੀਤੀ ਹੈ। ਉਹਨਾਂ ਨੇ ਕਿਹਾ ਕਿ ਕੁਝ ਦੋਸ਼ੀ 15 ਸਾਲ ਬਾਅਦ ਰਿਹਾ ਹੋ ਜਾਂਦੇ ਨੇ ਤੇ ਦੂਜੇ 30 ਸਾਲ ਜਾਂ ਇਸ ਤੋਂ ਵੱਧ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਕਿਉਂ ਨੇ। ਬਿਲਕੁਲ ਸਾਡਾ ਵੀ ਇਹੀ ਸਵਾਲ ਰਹਿੰਦਾ ਜਦੋਂ ਵੀ ਬੰਦੀ ਸਿੰਘਾਂ ਦੀ ਗੱਲ ਕਰਦੇ ਹਾਂ ਕਿ ਜੇਕਰ ਤੁਹਾਡੇ ਸਿਸਟਮ ਨੇ ਉਹਨਾਂ ਨੂੰ ਗੁਨਾਹਗਾਰ ਕਿਹਾ, ਤੁਸੀਂ ਕਿਹਾ ਕਿ ਬੰਦੇ ਨੇ ਗੁਨਾਹ ਕੀਤਾ, ਤੁਹਾਡੇ ਸਿਸਟਮ ਨੇ ਸਜ਼ਾ ਦੇਤੀ, ਘੱਟੋ ਘੱਟ ਉਸ ਸਿਸਟਮ ਦੇ ਤਹਿਤ ਜੋ ਮੱਦਾਂ ਬਣੀਆਂ ਨੇ, ਜੋ ਵਿਵਸਥਾ ਕੀਤੀ ਗਈ ਹੈ ਕਿ ਇੰਨੇ ਚਿਰ ਬਾਅਦ ਆਹ ਬੰਦਾ ਰਿਹਾ ਹੋ ਜਾਊਗਾ, ਤੇ ਘੱਟੋ ਘੱਟ ਉਸ ਪੈਟਰਨ ਤੇ ਤਾਂ ਖੜੋ, ਆਪਦੇ ਸਿਸਟਮ ਤੇ ਖੜੋ, ਜਿਹੜੇ ਸਿਸਟਮ ਦੇ ਤਹਿਤ ਸਜ਼ਾਵਾਂ ਦਿੰਦੇ ਹੋ ਉਸੇ ਸਿਸਟਮ ਦੇ ਤਹਿਤ ਬੰਦੇ ਨੂੰ ਰਿਹਾ ਵੀ ਤਾਂ ਕਰੋ। ਬਿਲਕਿਸ ਬਾਨੋ ਦਾ ਜਿਹੜਾ ਕਿ ਜ਼ਿਕਰ ਹੋਇਆ, ਹੁਣ ਬਿਲਕਿਸ ਬਾਨੋ ਦਾ ਪਰਿਵਾਰ ਜਿਹੜਾ 2002 ਦੇ ਗੁਜਰਾਤ ਕਤਲੇਆਮ ਦੇ ਦੌਰਾਨ ਬਿਲਕਿਸ ਬਾਨੋ ਦੇ ਨਾਲ ਸਮੂਹਿਕ ਬਲਾਤਕਾਰ ਹੋਇਆ ਸੀ ਤੇ ਉਹਦੇ ਪਰਿਵਾਰ ਦੇ 7 ਮੈਂਬਰਾਂ ਦਾ ਕਤਲ ਉਹਦੇ ਸਾਹਮਣੇ ਕੀਤਾ ਗਿਆ ਸੀ। ਉਹਦਾ ਪਰਿਵਾਰ ਇਸੇ ਮਾਮਲੇ ਦੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ 11 ਦੋਸ਼ੀਆਂ ਦੀ ਰਿਹਾਈ ਦੀ ਖਬਰ ਤੇ ਹੈਰਾਨ ਹੈ।
ਬਿਲਕਿਸ ਬਾਨੋ ਦੇ ਪਤੀ ਯਾਕੂਬ ਰਸੂਲ ਨੇ ਕਿਹਾ ਕਿ ਉਹ ਹੈਰਾਨ ਤਾਂ ਜ਼ਰੂਰ ਨੇ, ਪਰ ਉਹ ਟਿੱਪਣੀ ਕੋਈ ਨਹੀਂ ਕਰਨਾ ਚਾਹੁੰਦੇ। ਉਹਨਾਂ ਨੇ ਕਿਹਾ ਕਿ ਘਟਨਾ ਤੋਂ 20 ਸਾਲ ਬਾਅਦ ਵੀ ਉਸ ਦੇ ਕੋਲ ਉਸ ਦੀ ਪਤਨੀ ਤੇ ਪੁੱਤਰਾਂ ਕੋਲ ਰਹਿਣ ਦੀ ਕੋਈ ਥਾਂ ਨਹੀਂ ਹੈ। ਇਸ ਮਾਮਲੇ ਦੇ ਵਿੱਚ ਉਮਰ ਕੈਦ ਕੱਟ ਰਹੇ 11 ਦੋਸ਼ੀਆਂ ਨੂੰ ਗੋਧਰਾ ਸਬ ਜੇਲ੍ਹ ਦੇ ਵਿੱਚੋਂ ਰਿਹਾ ਕਰ ਦਿੱਤਾ ਗਿਆ। ਗੁਜਰਾਤ ਸਰਕਾਰ ਨੇ ਆਪਣੀ ਮਾਫੀ ਨੀਤੀ ਤਹਿਤ ਇਹਨਾਂ ਦੀ ਰਿਹਾਈ ਨੂੰ ਮਨਜ਼ੂਰੀ ਦਿੱਤੀ ਹੈ। ਹੁਣ ਲੋਕ ਕਹਿੰਦੇ ਨਾ, ਸਾਨੂੰ ਕਈ ਕਹਿ ਦਿੰਦੇ ਇੱਥੇ ਪੰਜਾਬੀ ਰੇਡੀਓ USA ਤੇ ਕਾਲ ਕਰਕੇ ਕਿ ਤੁਸੀਂ ਮੋਦੀ ਸਰਕਾਰ ਦੇ ਮਗਰ ਕਿਉਂ ਪਏ ਹੋ? ਅਸੀਂ ਸਰਕਾਰਾਂ ਕਿਸੇ ਵਿਅਕਤੀ ਵਿਸ਼ੇਸ਼ ਦੇ ਮਗਰ ਨਹੀਂ ਪਏ। ਅਸੀਂ ਦੋਗਲੇ ਸਿਸਟਮ ਦੇ ਮਗਰ ਹਾਂ। ਅਸੀਂ ਜੋ ਦੋਗਲਾ ਚਿਹਰਾ ਕਿ ਆਜ਼ਾਦੀ ਦਿਹਾੜੇ ਤੇ ਪ੍ਰਧਾਨ ਮੰਤਰੀ ਸਾਹਿਬ ਆਏ, ਤੁਸੀਂ ਭਾਸ਼ਣ ਕੱਢ ਕੇ ਸੁਣੋ। ਤੁਸੀਂ ਉਹ ਕਹਿੰਦੇ ਕਿ ਔਰਤਾਂ ਨੂੰ ਅਸੀਂ ਮਜ਼ਬੂਤ ਕਰਨਾ। ਇੱਕ ਤਾਂ ਉਹ ਰੋਂਦੇ ਬੜਾ ਨੇ ਭਾਸ਼ਣ ਦਿੰਦੇ, ਕਿਉਂਕਿ ਸਾਡੀ ਜਨਤਾ ਨੂੰ ਪਤਾ ਜਜ਼ਬਾਤੀ ਲੋਕ ਨੇ। ਕਹਿੰਦੇ ਔਰਤਾਂ ਨੂੰ ਮਜ਼ਬੂਤ ਕਰਨਾ। ਪ੍ਰਧਾਨ ਮੰਤਰੀ ਸਾਹਿਬ ਇੱਕ ਗੱਲ ਦਾ ਜਵਾਬ ਦਿਓ, ਬਿਲਕਿਸ ਬਾਨੋ ਕੀ ਭਾਰਤ ਦੀ ਔਰਤ ਨਹੀਂ ਹੈ? ਤੁਸੀਂ ਇਸੇ ਮਾਮਲੇ ਦੇ ਵਿੱਚ ਤੁਹਾਡਾ ਦੋਹਰਾ ਪੈਮਾਨਾ ਦੇਖੋ ਕਿ ਸਰਕਾਰ ਨੇ ਖੁਦ ਕਿਹਾ ਹੈ, ਜਿਹੜੀ ਕੇਂਦਰ ਸਰਕਾਰ ਹੈ, ਇਹਨੇ ਖੁਦ ਕਿਹਾ ਹੈ ਕਿ ਜਬਰ ਜਨਾਹ ਦਾ ਦੋਸ਼ੀ ਉਹਨਾਂ ਲੋਕਾਂ ਦੇ ਵਿੱਚੋਂ ਆ ਜਿਨ੍ਹਾਂ ਨੂੰ ਜਿਹੜੀ ਸਜ਼ਾ ਜ਼ਾਬਤਾ ਕੈਦੀਆਂ ਦੀ ਵਿਸ਼ੇਸ਼ ਰਿਹਾਈ ਨੀਤੀ ਹੈ ਉਹਦੇ ਤਹਿਤ ਰਿਹਾਈ ਨਹੀਂ ਦਿੱਤੀ ਜਾ ਸਕਦੀ। ਸਟੇਜਾਂ ਤੋਂ ਖੜ ਕੇ ਤੁਸੀਂ ਚਾਰ ਹੰਝੂ ਅੱਖਾਂ ਦੇ ਵਿੱਚੋਂ ਕੇਰ ਕੇ ਆਜ਼ਾਦੀ ਦਿਹਾੜੇ ਤੇ ਤੁਸੀਂ ਦੁਹਾਈ ਪਾਉਣਾ ਕਿ ਅਸੀਂ ਔਰਤਾਂ ਨੂੰ ਮਜ਼ਬੂਤ ਕਰਨਾ ਹੈ, ਤੇ ਉਸੇ ਹੀ ਦੇਸ਼ ਦੇ ਵਿੱਚ, ਉਸੇ ਹੀ ਸਿਸਟਮ ਦੇ ਵਿੱਚ ਇੱਕ ਔਰਤ ਨਾਲ ਸਮੂਹਿਕ ਬਲਾਤਕਾਰ ਹੁੰਦਾ, ਉਹਦੇ ਦੋਸ਼ ਦੇ ਤਹਿਤ ਸਜ਼ਾ ਜ਼ਾਬਤਾ ਲੋਕ ਨੇ ਜਿਹੜੇ ਕੱਟ ਰਹੇ ਨੇ ਸਜ਼ਾ। ਵਿਵਸਥਾ ਇਹ ਹੈ ਕਿ ਜਬਰ ਜਨਾਹ ਦੇ ਦੋਸ਼ੀ ਨੂੰ ਰਿਹਾਈ ਨਹੀਂ ਦਿੱਤੀ ਜਾ ਸਕਦੀ ਵਿਸ਼ੇਸ਼ ਨੀਤੀ ਤਹਿਤ, ਪਰ ਤੁਹਾਡਾ ਸਿਸਟਮ ਕੀ ਕਰ ਰਿਹਾ? ਉਹਨਾਂ ਨੂੰ ਰਿਹਾਈ ਦੇ ਰਿਹਾ। ਫਿਰ ਤੁਸੀਂ ਕਹਿੰਦੇ ਸਾਨੂੰ ਦੋਗਲੇ ਨਾ ਕਹੋ। ਹੋਰ ਕਿਉਂ ਨਾ ਕਹੀਏ? ਸਟੇਜਾਂ ਤੋਂ ਕੁਛ ਹੋਰ, ਸਿਸਟਮ ਦੀ ਵਿਵਸਥਾ ਕੁਛ ਹੋਰ, ਕਰਨਾ ਕੁਛ ਹੋਰ। ਸੋ ਇਹ ਜਿਹੜਾ ਬਿਲਕਿਸ ਬਾਨੋ ਦਾ ਕੇਸ ਹੈ, ਸਮਾਂ ਲੱਗਿਆ, ਗੂਗਲ ਤੇ ਜਾ ਕੇ ਵੇਖਿਓ। ਬਿਲਕਿਸ ਬਾਨੋ ਦੇ ਨਾਲ ਬਹੁਤ ਜੱਗੋਂ 13ਵੀਂ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਕਹਿੰਦੇ ਆ, ਉਹ ਹੋਈ ਸੀ 3 ਮਾਰਚ 2002 ਨੂੰ ਗੋਧਰਾ ਕਤਲੇਆਮ ਤੋਂ ਬਾਅਦ ਜਿਹੜੀ ਭੀੜ ਨੇ ਹਿੰਸਾ ਕੀਤੀ ਸੀ, ਉਹਦੇ ਦੇ ਵਿੱਚ ਲਿਮਖੇੜਾ ਤਾਲੁਕਾ ਰਾਧਿਕਪੁਰ ਪਿੰਡ ਆ, ਜਿੱਥੇ ਭੀੜ ਨੇ ਬਿਲਕਿਸ ਬਾਨੋ ਦੇ ਪਰਿਵਾਰ ਤੇ ਹਮਲਾ ਕਰ ਦਿੱਤਾ ਸੀ। ਬਿਲਕਿਸ ਬਾਨੋ ਉਸ ਸਮੇਂ 5 ਮਹੀਨਿਆਂ ਦੀ ਗਰਭਵਤੀ ਸੀ ਤੇ ਸਮੂਹਿਕ ਜਬਰ ਜਨਾਹ ਕੀਤਾ ਸੀ ਉਹਦੇ ਨਾਲ। ਉਹਦੇ ਪਰਿਵਾਰ ਦੇ ਮੈਂਬਰ ਇਹਦੇ ਸਾਹਮਣੇ ਸਾੜੇ ਸੀਗੇ, ਕਤਲ ਕੀਤਾ ਸੀਗਾ, ਤੇ 6 ਮੈਂਬਰਾਂ ਨੇ ਭੱਜ ਕੇ ਜਾਨ ਬਚਾਈ ਸੀ ਵਿਚਾਰਿਆਂ ਨੇ। ਸੋ ਅੱਜ ਵੀ ਉਹਨਾਂ ਕੋਲੇ ਘਰ ਨਹੀਂ, ਉਹ ਦਰ-ਦਰ ਭਟਕਦੇ ਫਿਰਦੇ ਆ, ਤੇ ਉਸ ਕੇਸ ਦੇ ਦੋਸ਼ੀਆਂ ਨੂੰ ਰਿਹਾ ਕਰ ਦਿੱਤਾ ਹੈ। ਕਿਹੜੀ ਸਰਕਾਰ ਨੇ? ਗੁਜਰਾਤ ਸਰਕਾਰ ਨੇ, ਭਾਰਤ ਸਰਕਾਰ ਨੇ, ਜਿਹੜੀ ਸਰਕਾਰ ਦਾ ਪ੍ਰਧਾਨ ਮੰਤਰੀ ਸਟੇਜਾਂ ਤੋਂ ਕਹਿੰਦਾ ਹੈ ਕਿ ਅਸੀਂ ਔਰਤਾਂ ਦੀ ਮਜ਼ਬੂਤੀ ਲਈ ਕੰਮ ਕਰਾਂਗੇ। ਫਿਰ ਲੋਕ ਸਾਨੂੰ ਕਹਿੰਦੇ ਕਿ ਤੁਸੀਂ ਜੀ ਇਹਨਾਂ ਨੂੰ ਨਿੰਦੋ ਨਾ, ਭੰਡੋ ਨਾ। ਅਸੀਂ ਨਿੰਦੇ ਭੰਡਦੇ ਨਹੀਂ ਹਾਂ। ਸਾਡੀ ਕਿਸੇ ਵਿਅਕਤੀ ਵਿਸ਼ੇਸ਼ ਨਾਲ ਕਦੇ ਕਿਸੇ ਪੱਤਰਕਾਰ ਦਾ ਕੋਈ ਉਹ ਨਹੀਂ ਹੁੰਦਾ। ਪੱਤਰਕਾਰ ਹਮੇਸ਼ਾ ਵਿਵਸਥਾ ਤੇ ਗੱਲ ਕਰਦਾ ਹੈ। ਪੱਤਰਕਾਰ ਹਮੇਸ਼ਾ ਸਿਸਟਮ ਦੀ ਗੱਲ ਕਰਦਾ, ਉਹ ਪਾਜ ਉਧੇੜਦਾ, ਉਹ ਮਾੜੀਆਂ ਪਾਲਿਸੀਜ਼ ਦੀ ਨਿੰਦਿਆ ਕਰਦਾ। ਅਸੀਂ ਤਾਂ ਹੀ ਕਹਿੰਦੇ ਹਾਂ ਕਿ ਡਬਲ ਸਟੈਂਡਰਡ ਕਿਉਂ? ਡਬਲ ਸਟੈਂਡਰਡ ਕਿਉਂ? ਕਹਿਣਾ ਕੁਛ ਹੋਰ, ਸਟੇਜਾਂ ਤੋਂ ਕੁਛ ਹੋਰ, ਕਾਨੂੰਨ ਕੁਛ ਹੋਰ, ਜਦੋਂ ਅਮਲ ਕਰਨਾ ਉਦੋਂ ਕੁਛ ਹੋਰ। ਤੀਸਤਾ ਸੀਤਲ ਵਾਰਡ ਬਾਰੇ ਕੱਢ ਕੇ ਪੜ੍ਹਿਓ। ਕਦੇ ਗੁਜਰਾਤ ਕਤਲੇਆਮ ਦੇ ਦੋਸ਼ੀਆਂ ਨੂੰ ਅੰਦਰ ਡੱਕਣ ਵਾਲੇ ਸੰਜੀਵ ਭੱਟ ਬਾਰੇ ਕੱਢ ਕੇ ਪੜ੍ਹਿਓ ਗੂਗਲ ਤੇ। ਆ ਜਿਹੜੇ ਕਹਿੰਦੇ ਆ ਨਾ ਕਿ ਫਲਾਂ ਅਸੀਂ ਦੇਸ਼ ਭਗਤ, ਫਲਾਂ ਦੇਸ਼ ਭਗਤ। ਤੀਸਤਾ ਸੀਤਲ ਵਾਰਡ ਦੇ ਦਾਦੇ ਨੇ, ਉਹ ਦੇਸ਼ ਦਾ ਪਹਿਲਾ ਅਟਾਰਨੀ ਜਨਰਲ ਸੀ, ਤੇ ਉਹ ਬੰਦਾ ਆਜ਼ਾਦੀ ਤੋਂ ਪਹਿਲਾਂ ਵੀ ਜਿਹੜਾ ਉਹ ਜੱਦੋ-ਜਹਿਦ ਕਰ ਰਿਹਾ ਸੀ ਇਸ ਸਿਸਟਮ ਦੇ ਨਾਲ, ਬ੍ਰਿਟਿਸ਼ ਦੇ ਨਾਲ, ਤੇ ਅੱਜ ਤੀਸਤਾ ਸੀਤਲ ਵਾਰਡ ਨੂੰ ਚੱਕ ਕੇ ਅੰਦਰ ਠੋਕਿਆ। ਕਿਉਂ? ਕਿਉਂਕਿ ਉਹਨੇ ਗੁਜਰਾਤ ਕਤਲੇਆਮ ਦੇ ਵਿੱਚ ਪੈਰਵਾਈ ਕੀਤੀ ਸੀ। ਗੂਗਲ ਕਰਕੇ ਵੇਖਿਓ ਸੰਜੀਵ ਭੱਟ ਤੇ ਤੀਸਤਾ ਸੀਤਲਵਾਲ ਕੌਣ ਨੇ। ਖੈਰ, ਸਮਾਂ ਇਜਾਜ਼ਤ ਨਹੀਂ ਦਿੰਦਾ, ਮਾਫ ਕਰਨਾ, 2-4 ਮਿੰਟ ਉੱਤੇ ਲੈ ਗਿਆ। ਆਪਾਂ ਇਸ ਖਬਰ ਤੇ ਚਰਚਾ ਕਰਦੇ ਅਗਲਾ ਪ੍ਰੋਗਰਾਮ ਤੁਹਾਡੇ ਵਾਸਤੇ ਲੈ ਕੇ ਆ ਰਹੇ ਨੇ ਪੰਜਾਬੀ ਰੇਡੀਓ USA ਤੇ ਰਾਜਕਰਨਵੀਰ ਸਿੰਘ ਜੀ, ਤੇ ਉਹਨਾਂ ਦੇ ਨਾਲ ਹੋਣਗੇ ਹਰਜੋਤ ਸਿੰਘ ਖਾਲਸਾ ਜੀ। ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ, ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਖਬਰਾਂ ਤੇ ਘਟਨਾਵਾਂ ਬਾਰੇ ਤੁਹਾਨੂੰ ਦੇਣਗੇ ਖਾਸ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।